ਕਿਉਂਕਿ ਜਿਹੜੇ ਜਿਹੜੀ ਵਜੂਹਾਤ ਦੀ ਬੁਨਿਆਦ 'ਤੇ ਥੋੜ੍ਹਾ ਜਿਹਾ ਇਹ ਮੈਂ ਹਟ ਗਿਆ ਸਾਂ ਆਪਣੇ ਰੂਟੀਨ ਤੋਂ, ਅਤੇ ਹੁਣ ਉਹ ਬਿਹਤਰੀ ਵੱਲ ਥੋੜ੍ਹਾ ਜਿਹਾ ਸਫ਼ਰ ਸ਼ੁਰੂ ਹੋਇਆ ਦੁਬਾਰਾ। ਬਿਲਕੁਲ ਠੀਕ ਹੈ ਜੀ। ਅਤੇ ਇਹ ਦੱਸੋ ਕਿ ਜਿਹੜੇ ਤੁਹਾਡੇ ਸਟੂਡੈਂਟਸ ਨੇ, ਜ਼ਾਹਿਰ ਅਰਸਾ 15 ਸਾਲ ਤੋਂ ਤੁਸੀਂ ਤਦਰੀਸ ਦੇ ਸ਼ੋਬੇ ਨਾਲ ਵਾਬਸਤਾ ਹੋ, 15 ਸਾਲ ਤੋਂ ਜ਼ਿਆਦਾ ਹੋ ਗਿਆ। 15 ਸਾਲ ਤੋਂ ਜ਼ਿਆਦਾ ਹੋ ਗਿਆ। ਅਤੇ ਆਪਣੇ ਜਿਹੜੇ ਤੁਹਾਡੇ ਸ਼ਾਗਿਰਦ ਨੇ, ਇਹਨਾਂ ਨੂੰ ਤੁਸੀਂ ਪੰਜਾਬ ਦੇ ਹਵਾਲੇ ਨਾਲ ਜਾਂ ਪੰਜਾਬੀ ਦੇ ਹਵਾਲੇ ਨਾਲ ਜਿਹੜਾ ਖਾਸ ਕਿਸਮ ਦਾ ਸਾਡਾ ਮਾਹੌਲ ਹੈ, ਕੁਝ ਅਗਾਹੀ ਦਿੱਤੀ ਹੈ? ਅਸਲ ਮੈਂ ਬੱਚਿਆਂ ਨੂੰ ਬੜਾ ਨਾ ਖੁੱਲ੍ਹ ਕੇ ਅਗਾਹੀ ਦਿੰਦਾ। ਅੱਛਾ ਜੀ। ਕਈ ਦਫਾ ਮੈਨੂੰ ਲੱਗਦਾ ਕਿ ਸ਼ਾਇਦ ਪਤਾ ਨਹੀਂ ਇਸ ਹੱਦ ਤੱਕ ਜਾਣਾ ਚਾਹੀਦਾ ਕਿ ਨਹੀਂ, ਲੇਕਿਨ ਚੂੰਕਿ ਮੈਨੂੰ ਬੜਾ ਮੈਂ ਪ੍ਰਾਊਡ ਫੀਲ ਕਰਨਾ ਪੰਜਾਬੀ ਹੋਣ 'ਤੇ, ਔਰ ਮੈਂ ਕਹਿੰਦਾ ਕਿ ਬੱਚਿਆਂ 'ਚ ਵੀ ਪ੍ਰਾਈਡ ਰਹਿਣਾ ਚਾਹੀਦਾ। ਮੈਨੂੰ ਇੱਕ ਚੀਜ਼ ਹਮੇਸ਼ਾ ਚੁਭਦੀ ਹੈ ਕਿ ਜਦੋਂ ਅਸੀਂ ਬੀਇੰਗ ਪੰਜਾਬੀ ਹੋਣ ਦੇ ਬਾਵਜੂਦ ਕੋਈ ਹੋਰ ਜ਼ੁਬਾਨ ਦੇ ਬੰਦੇ ਆ ਜਾਣ ਤੇ ਅਸੀਂ ਉਰਦੂ 'ਤੇ ਆਈ ਜਾਂਦੇ ਹਾਂ, ਜਾਂ ਅਸੀਂ ਪੰਜਾਬੀ ਨੂੰ ਓਨ ਨਹੀਂ ਕਰਦੇ, ਪੰਜਾਬੀਅਤ ਨੂੰ ਓਨ ਨਹੀਂ ਕਰਦੇ, ਜਾਂ ਇਹਦੇ ਨਾਲ ਅਸੀਂ ਹੱਦ ਤੱਕ ਮੈਂ ਸਲੂਕ ਕਰ ਹਾਂਜੀ ਮੈਨੂੰ ਪੰਜਾਬੀਅਤ ਨੂੰ ਓਨ ਨਹੀਂ ਕਰਦੇ, ਅਸੀਂ ਟੈਗ ਲੈਂਦੇ ਹਾਂ। ਮਸਲਨ ਸਾਡੇ ਫੀਮੇਲ ਦੇ ਅੰਦਰ ਇੱਕ ਕਨਸੈਪਟ ਜਿਹੜਾ ਹੈ ਕਿ ਉਹ ਦੋ ਇਕੱਠੀਆਂ ਹੋਣ ਤੇ ਨਾਲ ਕੋਈ ਮੁੰਡਾ ਆ ਜਾਏ, ਕੋਈ ਖਲੋ ਜਾਏ, ਤੇ ਉਰਦੂ 'ਚ ਗੱਲ ਹੁੰਦੀ ਹੈ। ਮੁੰਡਾ ਜੇ ਪੰਜਾਬੀ 'ਚ ਗੱਲ ਕਰੇ ਤਾਂ ਉਹਨਾਂ ਨੂੰ ਦੇਖੋ ਪੇਂਡੂ ਹੈ। ਮੈਂ ਸਮਝਦਾ ਕਿ ਇਹ ਬੜਾ ਇੱਕ ਨੈਗੇਟਿਵ ਜਿਹੜਾ ਨਾ ਮਾਈਂਡਸੈਟ ਹੈ, ਇਹ ਪੰਜਾਬੀ ਦੇ ਨਾਲ ਬਹੁਤ ਵੱਡੀ ਜ਼ਿਆਦਤੀ ਹੈ। ਘਰ ਵਿੱਚ ਬੱਚਾ ਪੰਜਾਬੀ ਬੋਲੇ ਤੇ ਮਾਂ ਕਹਿੰਦੀ ਹੈ ਬੱਚੇ ਨੂੰ ਇੰਗਲਿਸ਼ ਪੜ੍ਹਾਓ, ਉਰਦੂ ਪੜ੍ਹਾਓ। ਮੈਂ ਕਹਿੰਦਾ ਉਹਨੂੰ ਸਾਰਾ ਕੁਝ ਪੜ੍ਹਾਓ। ਜੇ ਅਸੀਂ ਪੰਜਾਬ ਵਿੱਚ ਪੈਦਾ ਹੋਏ ਹਾਂ, ਪੰਜਾਬ ਵਿੱਚ ਰੱਬ ਨੇ ਸਾਨੂੰ ਪੈਦਾ ਕੀਤਾ, ਤਾਂ ਪੰਜਾਬ ਦਾ ਹੱਕ ਪਹਿਲਾਂ ਹੈ। ਅਸੀਂ ਅਗਰ ਪੰਜਾਬ ਨੂੰ ਓਨ ਨਹੀਂ ਕਰਦੇ ਤਾਂ ਸਾਨੂੰ ਪੰਜਾਬ ਰਹਿਣ ਦਾ ਕੋਈ ਹੱਕ ਨਹੀਂ, ਸਾਨੂੰ ਪੰਜਾਬ ਛੱਡ ਦੇਣਾ ਚਾਹੀਦਾ। ਅਤੇ ਪੰਜਾਬ ਜਾਂ ਕਿਸੇ ਵੀ ਇਲਾਕੇ ਦਾ ਸਭ ਤੋਂ ਪਹਿਲੀ ਚੀਜ਼ ਜਿਹਨੂੰ ਓਨ ਕਰਨਾ ਚਾਹੀਦਾ ਹੈ ਦਿਲੋਂ ਜਾਨ ਤੋਂ, ਉਹਦੀ ਜ਼ੁਬਾਨ ਹੈ। ਜ਼ੁਬਾਨ ਅਤੇ ਅੱਲਾ ਦੀ ਜਿਹੜੀ ਤਖਲੀਕਾਤ 'ਚੋਂ ਤਖਲੀਕ ਹੈ, ਔਰ ਅੱਲਾ ਦੀ ਨਿਸ਼ਾਨੀ 'ਚੋਂ ਨਿਸ਼ਾਨੀ ਹੈ। ਕੋਈ ਇਨਸਾਨ ਜ਼ੁਬਾਨ ਨੂੰ ਨਹੀਂ ਬਣਾ ਸਕਦਾ, ਔਰ ਕੋਈ ਜ਼ੁਬਾਨ ਬੁਰੀ ਨਹੀਂ। ਇਹ ਨਹੀਂ ਕਿ ਮੈਂ ਕਹਿੰਦਾ ਪੰਜਾਬੀ ਉੱਚੀ ਹੈ ਅਤੇ ਬਾਕੀ ਭੈੜੀਆਂ ਨੇ, ਕੋਈ ਜ਼ੁਬਾਨ ਬੁਰੀ ਨਹੀਂ। ਅਤੇ ਮੈਂ ਤਾਂ ਬੱਚਿਆਂ ਨੂੰ ਕਹਿਣਾ ਕਿ ਕਲਾਸ ਵਿੱਚ ਅਗਰ ਮੇਰੀ ਪਹਿਲੀ ਪ੍ਰਾਇਰਟੀ ਹੈ, ਅਗਰ ਉਹਨੂੰ ਬੁਰਾ ਨਾ ਲੱਗੇ, ਮੈਂ ਕਹਿੰਦਾ ਪੰਜਾਬੀ 'ਚ ਗੱਲ ਕਰੋ, ਮੈਨੂੰ ਨਹੀਂ ਕਰ ਸਕਦੇ ਫਿਰ ਅੰਗਰੇਜ਼ੀ 'ਚ ਕਰੋ। ਅਤੇ ਇਹਦਾ ਹਰਗਿਜ਼ ਮਤਲਬ ਨਹੀਂ ਮੈਂ ਉਰਦੂ ਨੂੰ ਕੋਈ ਉਹਦਾ ਦਰਜਾ ਘਟਾ ਰਿਹਾ। ਅਤੇ ਮੈਂ ਤੀਸਰੇ ਨੰਬਰ 'ਤੇ ਕਹਿੰਦਾ ਵੀ ਉਰਦੂ 'ਚ ਗੱਲ ਕਰੋ। ਕਿਸੇ ਨੂੰ ਤਾਂ ਦੋ ਜ਼ਬਾਨਾਂ ਨਹੀਂ ਹੁੰਦੀਆਂ। ਅੰਗਰੇਜ਼ੀ ਇਸ ਵਾਸਤੇ ਕੀ ਦੀ ਕਿ ਉਹਨਾਂ ਦੀ ਫਿਊਚਰ ਦੀ ਨੀਡ ਹੈ। ਚਲੋ ਇਸ ਵਾਲੇ ਉਹਨਾਂ 'ਚ ਫਲੂਐਂਸੀ ਆ ਜਾਏ, ਕੰਫੀਡੈਂਸ ਆ ਜਾਏ, ਉਹਨਾਂ ਦੇ ਫਿਊਚਰ ਨੂੰ ਵੇਖ ਕੇ। ਇਹ ਨਹੀਂ ਕਿ ਮੈਨੂੰ ਅੰਗਰੇਜ਼ੀ ਨਾਲ ਕੋਈ ਮੈਂ ਉਹਦੇ ਤੋਂ ਮੁਤਾਸਰ ਹਾਂ। ਇਹ ਤੁਹਾਡੀ ਗੱਲ ਵੱਡੀ ਹੈ ਜੀ, ਔਰ ਇਸ ਵੱਡੀ ਗੱਲ ਦੇ ਵਿੱਚ ਇੱਕ ਬੜੀ ਸਾਨੂੰ ਨਾ ਸੋਚਣ ਵਾਲੀ ਗੱਲ ਹੈ ਕਿ BA ਤੱਕ ਅੰਗਰੇਜ਼ੀ ਲਾਜ਼ਮੀ ਹੈ ਜੀ। ਅਤੇ ਤੁਸੀਂ ਦੇਖੋ ਕਿ ਪੰਜਾਬ ਵਿੱਚ ਬੈਠੇ ਹਾਂ ਅਤੇ ਪੰਜਾਬੀ ਲਾਜ਼ਮੀ ਹੀ ਨਹੀਂ। ਹਾਂਜੀ, ਪੰਜਾਬੀ ਲਾਜ਼ਮੀ। ਮੈਂ ਦੂਸਰੇ ਸੂਬਿਆਂ 'ਚ ਗਿਆ, ਦੇਖਿਆ ਉੱਥੇ ਉਹ ਕੰਪਲਸਰੀ ਹੈ। ਮੈਂ ਇਸ ਚੀਜ਼ ਦਾ ਬੜਾ ਵੱਡਾ ਮਤਲਬ ਸਪੋਰਟ ਵੀ ਕਰਨਾ ਕਿ ਸਾਡੇ ਜਿਹੜੀ ਬੇਸਿਕ ਚੀਜ਼ਾਂ ਪੰਜਾਬੀ 'ਚ ਹੋਣੀ ਚਾਹੀਦੀਆਂ। ਬੱਚਿਆਂ ਨੂੰ ਦੇਖੋ ਜੀ, ਪੰਜਾਬੀ ਦਾ ਜਿਹੜਾ ਲਫ਼ਜ਼ ਹੈ, ਮੈਂ ਇੱਕ ਗੱਲ ਕਰਨਾ, ਮਸਲਨ ਮੈਂ ਇੱਕ ਮਿਸਾਲ ਦੇਣਾ ਹੁੰਦਾ। ਇੱਕ ਲਫ਼ਜ਼ ਹੈ ਵਟ ਅੰਗਰੇਜ਼ੀ ਦਾ ਲਫ਼ਜ਼ ਹੈ, ਪੰਜਾਬੀ 'ਚੋਂ 8-10 ਜਗ੍ਹਾ 'ਤੇ ਡਿਫਰੈਂਟ ਸੈਂਸ 'ਚ ਯੂਜ਼ ਹੁੰਦਾ ਹੈ। ਠੀਕ ਹੈ ਜੀ। ਉਹ ਅਗਰ ਮੈਨੂੰ ਮੇਰੇ ਜ਼ੁਬਾਨ ਦੇ ਲਫ਼ਜ਼ ਦਾ ਨਹੀਂ ਪਤਾ ਤਾਂ ਮੈਂ ਕਿਸ ਤਰ੍ਹਾਂ ਆਪਣਾ ਐਕਸਪ੍ਰੈਸ਼ਨ ਦੇ ਸਕਣਾ? ਜੀ ਵੱਟ ਪੈ ਗਿਆ, ਕਿਵੇਂ ਸੋਚ ਸਕਣਾ? ਅੱਜ ਬੜਾ ਵੱਟ ਲੱਗਾ ਹੈ ਜੀ। ਵੱਟ ਲੱਗਾ ਹੈ, ਵੱਟੋ ਵੱਟ ਪੈ ਜਾਓ। ਮੱਥੇ 'ਤੇ ਬੜੇ ਵੱਟ ਪਾਏ ਨੇ, ਢਿੱਡ 'ਚ ਵੱਟ ਪੈਣ ਦੇ। ਦੇਖੋ ਸਾਰਾ ਜਿਹੜਾ ਵੱਟੋ ਵੱਟ ਹੈ ਨਾ, ਇਹ ਬੜਾ ਇੱਕ ਨਾ ਜਾਮੇ ਕਿਸਮ ਦਾ ਨਾ, ਇੱਕ ਇਹਨੂੰ ਤੁਸੀਂ ਭਾਵੇਂ ਮੁਹਾਵਰਾ ਕਹਿ ਲਵੋ, ਰੋਜ਼ਮਰਾ ਕਹਿ ਲਵੋ। ਇਹ ਉਹ ਆਦੇ ਨੇ, ਉਹ ਰਾਹ ਪੁੱਛੋ ਯਾਰ ਇਹ ਵੱਟੋ ਵੱਟ ਹੋ ਜਾ, ਵੱਟੋ ਵੱਟ ਹੋ ਜਾ। ਉਹ ਕਿਤਨਾ ਖੂਬਸੂਰਤ ਅਦਾਇਗੀ। ਇਹ ਬਾਤ ਗੱਲ ਜ਼ਬਾਨ ਦੀ ਇਹਦੇ 'ਚ ਵਸਤ ਦਾ ਦੇਖੋ ਕੀ ਆਲਮ ਹੈ। ਅਤੇ ਠੀਕ ਕਹਿ ਰਹੇ ਹੋ ਤੁਸੀਂ, ਔਰ ਬੜੀ ਵਧੀਆ ਗੱਲ ਹੈ ਤੁਹਾਡੀ, ਵੱਡੀ ਗੱਲ ਹੈ। ਅਤੇ ਬੱਚਿਆਂ 'ਚ ਫਿਰ ਇਹ ਜਿਹੜੀ ਕੁਛ ਅਗਾਹੀ ਜਿਹੜੀ ਹੁੰਦੀ ਹੈ, ਉਹਦਾ ਕੋਈ ਰਿਸਪਾਂਸ ਵੀ ਫੀਲ ਕਰਦੇ ਹੋ? ਜੀ ਬਿਲਕੁਲ ਕਰਨੇ ਆ। ਬੱਚਿਆਂ ਨੂੰ ਐਕਚੁਅਲੀ ਉਹ ਕੰਪਲੈਕਸ 'ਚੋਂ ਕੱਢੀਦਾ ਜਿਹੜਾ ਪੰਜਾਬੀ ਦੇ ਨਾਂ 'ਤੇ ਲੋਕਾਂ ਨੇ ਪੈਦਾ ਕੀਤਾ। ਮੈਂ ਸਮਝਦਾ ਸਾਡੇ ਖਿਲਾਫ ਸਾਜ਼ਿਸ਼ ਹੈ ਜਿਸ ਨੇ ਵੀ ਸ਼ੁਰੂ ਕੀਤੀ, ਜਾਂ ਸਾਡੀ ਹਮਾਕਤ ਦੇ ਵੱਡੇ ਜਿਸ ਜਗ੍ਹਾ ਤੋਂ ਵੀ ਸ਼ੁਰੂ ਹੋਈ। ਪੰਜਾਬੀ ਨਾਲ ਜ਼ਿਆਦਤੀ ਇਹ ਨਹੀਂ ਹੋਣੀ ਚਾਹੀਦੀ। ਬੱਚਿਆਂ ਨੂੰ ਮੈਂ ਬੜਾ ਮੁਤਰਫ ਹਾਂ ਜਨਾਬ ਮੁਹੰਮਦ ਹਨੀਫ ਰਾਮੇ ਸਾਹਿਬ ਦਾ, ਉਹਨੇ ਕਿਤਾਬ ਲਿਖੀ ਪੰਜਾਬ ਦਾ ਮੁਕੱਦਮਾ, ਪੰਜਾਬ ਦਾ ਮੁਕੱਦਮਾ। ਹਾਂਜੀ। ਅਤੇ ਉਹ ਮੈਂ ਬੱਚਿਆਂ ਨੂੰ ਬੜਾ ਤਾਕੀਦਨ ਕਹਿਣਾ, ਕਈ ਦਫਾ ਅਸਾਈਨਮੈਂਟ ਵੀ ਦੇ ਦਿੱਤੀ ਕਿ ਨਹੀਂ ਪੁੱਤਰ ਨੂੰ ਪੜ੍ਹੋ। ਇਹ ਤੁਹਾਨੂੰ ਥੋੜ੍ਹਾ ਅਹਿਸਾਸ ਹੋਏ ਨਾ ਕਿ ਪੰਜਾਬ ਦੀ ਬਰਥ ਕੀ ਹੈ, ਪੰਜਾਬ ਦੀ ਅਹਿਮੀਅਤ ਕਿੰਨੀ ਹੈ, ਔਰ ਅਸੀਂ ਕਿਹੜੀ ਜਗ੍ਹਾ 'ਤੇ ਆਪਣੇ ਨਾਲ ਖੁਦ ਦੀ ਜ਼ਿਆਦਤੀ ਕਰ ਰਹੇ ਹਾਂ। ਮੈਂ ਦੂਜਿਆਂ ਨੂੰ ਬਲੇਮ ਕਰਨ ਦੀ ਲੋੜ ਹੀ ਨਹੀਂ। ਅਸੀਂ ਤਾਂ ਆਪਣੇ ਨਾਲ ਖੁਦ ਜ਼ਿਆਦਤੀ ਕਰਨ ਦੇ ਹਾਂ। ਅਸੀਂ ਇਹਦਾ ਮੁਦਾਵਾ ਨਹੀਂ ਕਰਨਾ, ਬਾਹਰ ਵਾਲਾ ਕਿਸੇ ਨਹੀਂ ਕਰਨਾ।
ਮਜ਼ਦੂਰੀ ਬੜੀ ਵੱਡੀ ਗੱਲ ਹੈ ਔਰ ਇਹ ਹੋਣਾ ਚਾਹੀਦਾ, ਉਹ ਪੜ੍ਹਨਾ ਚਾਹੀਦਾ ਤੇ ਬੱਚੇ ਫਿਰ ਇੰਟਰਸਟ ਜਿਹੜੀ ਸ਼ੋਅ ਜੀ ਕਰਦੇ। ਬੱਚਿਆਂ ਨੂੰ ਕਮ ਸੇ ਕਮ ਪਹਿਲਾ ਫੇਜ਼ ਇਹ ਹੁੰਦਾ ਕਿ ਉਹਨਾਂ ਨੇ ਕੰਪਲੈਕਸ ਚੋਂ ਕੱਢੀਏ ਕਿ ਇਹ ਟੈਗ ਨਹੀਂ, ਇਹ ਤੁਹਾਡੀ ਜ਼ਬਾਨ ਹੈ, ਇਹਨੂੰ ਓਨ ਕਰੋ, ਇਹ ਤੁਹਾਡਾ ਕਲਚਰ ਹੈ, ਇਹਦੇ ਨਾਲ ਟ੍ਰਾਂਸਫਾਰਮ ਹੋਏਗਾ। ਤੁਸੀਂ ਇਹ ਬੜੀ ਖੂਬਸੂਰਤ ਜ਼ਬਾਨ ਹੈ। ਫਿਰ ਉਹਨਾਂ ਨੂੰ ਦੱਸੀਦਾ ਬਾਬਾ ਬੁੱਲੇ ਸ਼ਾਹ, ਬਾਬਾ ਫਰੀਦ, ਵਾਰਿਸ ਸ਼ਾਹ ਦੀ ਜਿਹੜੀ ਹੈ ਮੂਵੀ ਬਣੀ ਹੈ, ਉਹਨਾਂ ਨੂੰ ਇਹ ਸਾਰੀ ਚੀਜ਼ਾਂ ਬੱਚੇ ਫਿਰ ਇੰਟਰਸਟ ਵੀ ਸ਼ੋਅ ਕਰਦੇ ਨੇ, ਫਿਰ ਉਹਨਾਂ ਥੋੜਾ ਜਿਹਾ ਚੀਜ਼ਾਂ ਨੂੰ ਆਉਂਦਾ ਵੀ ਹੈ। ਮੈਂ ਦੱਸਣਾ ਦੇਖੋ ਕਿ ਮੈਂ ਇੱਕ ਮਿਸਾਲ ਦੇਣਾ ਔਰ ਮੈਂ ਕਹਿੰਦਾ ਕਿ ਇਹਨੂੰ ਐਪਰੀਸ਼ੀਏਟ ਕਰੋ, ਇਹਨੂੰ ਨੈਗੇਟਿਵ ਨਹੀਂ ਲੈਣਾ ਕਿ ਜਿੱਥੇ 2 ਪਠਾਨ ਇਕੱਠੇ ਹੋ ਜਾਣ, ਅਸੀਂ 10 ਪੰਜਾਬੀ ਬੈਠੇ ਹੋ ਕੁਛ ਤੋਂ ਗੱਲ ਕਰਦੇ ਨੇ, ਉਰਦੂ 'ਚ ਨਹੀਂ ਕਰਦੇ। 2 ਸਿੰਧੀ ਆ ਜਾਣ, ਟਾਪ ਲੈਵਲ ਦੇ ਬਿਊਰੋਕਰੇਟ ਵੀ ਹੋਣ, ਮੈਂ ਅਕਸਰ ਅਬਜ਼ਰਵ ਕੀਤਾ ਉਹ ਸਿੰਧੀ ਸ਼ੁਰੂ ਹੋ ਜਾਂਦੇ ਨੇ, ਬਲੋਚੀ ਨੇ ਬਲੋਚੀ 'ਚ, ਕਸ਼ਮੀਰ ਵਾਲੇ ਕਸ਼ਮੀਰੀ, ਉਹਨਾਂ ਨੂੰ ਕੋਈ ਕੰਪਲੈਕਸ ਨਹੀਂ, ਕੋਈ ਕੰਪਲੈਕਸ ਨਹੀਂ। ਔਰ ਅਸੀਂ ਉਹਨਾਂ ਨੂੰ ਅਸੀਂ ਵੀ ਕਦੀ ਬੁਰਾ ਨਹੀਂ ਕਿਹਾ, ਅਸੀਂ ਕਹਿੰਦੇ ਠੀਕ ਮੈਨੂੰ ਉਹਦਾ ਰਾਈਟ ਹੈ। ਰਾਈਟ। ਮੈਂ ਇਹ ਪੰਜਾਬੀਆਂ ਨੂੰ ਗੱਲ ਕਰਨਾ ਕਿ ਤੁਹਾਨੂੰ ਕਿਹੜੀ ਗੱਲ ਦੀ ਸ਼ਰਮ ਆ ਗਈ ਹੈ, ਤੁਸੀਂ ਕਿਉਂ ਇੰਨੇ ਮਤਲਬ ਇਹਦੇ ਤੇ ਫੀਲ ਕਰਦੇ ਹੋ। ਜਿੱਥੇ ਤੁਸੀਂ ਇਕੱਠੇ ਹੁੰਦੇ ਪੰਜਾਬੀ ਨੂੰ ਤੁਸੀਂ ਤਗੜੇ ਤਰੀਕੇ ਨਾਲ ਬੋਲੋ, ਜੇ ਉਹਦਾ ਹੱਕ ਅਦਾ ਕਰੋ, ਗੱਲ ਸੌਖੀ ਹੁੰਦੀ ਹੈ, ਗੱਲ ਸਮਝ ਆਉਂਦੀ ਹੈ, ਠੀਕ ਹੈ ਜੀ। ਤੁਸੀਂ ਉਹ ਹੱਥ ਬੰਨ ਕੇ ਖਲੋ ਰਹੇ ਤੇ ਨਾਲ ਉਰਦੂ ਸ਼ੁਰੂ ਕਰ ਛੱਡਦੇ ਹੋ, ਉਹ ਬੜਾ ਅਜੀਬ ਲੱਗਦਾ। ਮੈਂ ਉਰਦੂ ਦੇ ਖਿਲਾਫ ਹਰਗਿਜ਼ ਨਹੀਂ, ਜ਼ਬਾਨਾਂ ਸਾਰੀਆਂ ਵਧੀਆ ਨੇ। ਚੀਨੀ ਪੜੋ, ਹਾਂਜੀ ਮੈਂ ਤੇ ਫਾਰਸੀ ਪੜੋ, ਸਾਰੀਆਂ ਜ਼ਬਾਨਾਂ ਚੰਗੀਆਂ ਨੇ, ਮਗਰ ਮਾਂ ਬੋਲੀ ਦਾ ਤਾਂ ਕੋਈ ਮਾਂ ਬੋਲੀ ਦਾ ਕੋਈ ਮੁਤਬਾਦਲ ਨਹੀਂ। ਜਿਹੜੀ ਮਾਂ ਦੀ ਜ਼ਬਾਨ ਹੈ ਉਹਦਾ ਤੇ ਕੋਈ, ਭਾਵੇਂ ਉਹ ਇੰਗਲਿਸ਼ ਇੰਟਰਨੈਸ਼ਨਲ ਲੈਂਗੁਏਜ ਹੈ ਔਰ ਮਗਰ ਉਹਦਾ ਮੁਤਬਾਦਲ ਇੰਗਲਿਸ਼ ਨਹੀਂ ਹੈ, ਉਹ ਪੰਜਾਬੀ ਦਾ, ਕਿਉਂਕਿ ਮਾਂ ਬੋਲੀ ਪੰਜਾਬੀ ਹੈ। ਔਰ ਦੂਸਰੀ ਅਹਿਮ ਗੱਲ ਹੈ ਕਿ ਕਿਸੇ ਵੀ ਕੌਮ ਨੂੰ ਤੁਸੀਂ ਜਦੋਂ ਤੁਸੀਂ ਪੜ੍ਹਦੇ ਹੋ, ਬਸ ਫਰਾਂਸੀਸੀ ਨੇ, ਫਰਾਂਸੀਸੀਆਂ ਦੀ ਤਾਰੀਖ ਫ੍ਰੈਂਚ ਦੇ ਵਿੱਚ ਛੁਪੀ ਹੋਈ ਹੈ। ਉਹ ਜਦੋਂ ਫ੍ਰੈਂਚ ਪੜ੍ਹਨਗੇ ਤਾਂ ਉਹਨਾਂ ਨੂੰ ਆਪਣੀ ਤਾਰੀਖ ਲੱਭੇਗੀ। ਚੀਨੀਆਂ ਦੀ ਤਾਰੀਖ ਚੀਨੀ ਜ਼ਬਾਨ ਵਿੱਚ ਹੈ ਤੇ ਪੰਜਾਬ ਦਾ ਜਿਹੜਾ ਖਿੱਤਾ ਹੈ ਇਹਦੀ ਤਾਰੀਖ ਜਿਹੜੀ ਹੈ ਇਹ ਪੰਜਾਬੀ ਜ਼ਬਾਨ ਛੁਪੀ ਹੋਈ ਹੈ। ਦੇਖੋ ਨਾ, ਬੁੱਲੇ ਸ਼ਾਹ ਸਾਹਿਬ ਨੇ ਬੜਾ ਖੂਬ ਲਿਖਿਆ ਸੀ ਨਾ, ਜਦੋਂ ਇੱਥੇ ਹਮਲੇ ਹੋ ਰਹੇ ਸਨ ਬੈਰੂਨੀ ਹਮਲਾਵਰਾਂ ਦੇ ਤੇ ਅੰਦਰੂਨੀ ਵੀ ਖਲਫਚਾਰ ਸੀ, ਤੇ ਇੱਕ ਅਹਿਸਾਸ ਸ਼ਾਇਰ ਦਿਲ ਰੱਖਣ ਵਾਲਾ ਸ਼ਾਇਰ, ਉਹਨੇ ਫਿਰ ਲਿਖਿਆ ਦਰ ਕੁੱਲਾ ਸ਼ਰਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ, ਜਦੋਂ ਆਪਣੀ ਪੈ ਗਈ ਧੀ ਮਾਂ ਨੂੰ ਲੁੱਟ ਕੇ ਲੈ ਗਈ। ਦੇਖੋ ਨਾ, ਕਿਤਨਾ ਇੱਕ ਜਾਮੀਅਤ ਦੇ ਨਾਲ ਉਹਨਾਂ ਨੇ ਆਪਣੇ ਦੌਰ ਦਾ ਇਹਾਤਾ ਕੀਤਾ ਹੈ। ਔਰ ਇਹ ਹਿਸਟਰੀ ਕਿਆ ਸੀ, ਇੰਗਲਿਸ਼ ਦੇ ਭਾਵੇਂ 10 ਕਿਤਾਬਾਂ ਜਾਂ 100 ਵੀ ਪੜ੍ਹ ਲਈਏ ਸਾਨੂੰ ਨਹੀਂ ਮਿਲ ਸਕਦੀ ਜਿਹੜੇ ਆ 2 ਸ਼ਹਿਰਾਂ 'ਚ ਬੁੱਲੇ ਸ਼ਾਹ ਸਾਹਿਬ ਬਿਆਨ ਕਰਦੇ। ਜੀ ਬਿਲਕੁਲ। ਤੇ ਇਹ ਸਾਡੀ ਬੇਸਿਕ ਨੀਡ ਹੈ ਔਰ ਇਹਨੂੰ ਪੜ੍ਹਨਾ ਵੀ ਚਾਹੀਦਾ ਔਰ ਲੋਕਾਂ ਨੂੰ ਅੱਗੇ ਟ੍ਰਾਂਸਫਰ ਵੀ ਕਰਨਾ ਚਾਹੀਦਾ, ਦੱਸਣਾ ਚਾਹੀਦਾ ਕਿ ਦੇਖੋ ਜੀ ਇਹ ਸਾਡੀ ਹਿਸਟਰੀ ਹੈ। ਔਰ ਕੌਮਾਂ ਦੀ ਜ਼ਿੰਦਗੀ ਦੇ ਅੰਦਰ ਮਾਜ ਸਾਹਿਬ ਜਿਹੜੀ ਹਿਸਟਰੀ ਨੂੰ ਜਦੋਂ ਫਰਾਮੋਸ਼ ਕਰਤਾ ਜਾਂਦਾ ਹੈ ਤੇ ਉਸ ਕੌਮ ਨੂੰ ਫਿਰ ਨਾ ਅੱਗੜ ਪਿੱਛੜ ਦਾ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਹੈ ਕੀ ਆ, ਇੱਥੇ ਹੁੰਦਾ ਕੀ ਰਿਹਾ, ਉਹ ਫਿਰ ਗੁੰਮ ਹੋ ਜਾਂਦੇ ਨੇ। ਉਹ ਫਿਰ ਜਿੰਨਾ ਤੁਸੀਂ ਆਪਣੇ ਉੱਤੇ ਮੁਲੰਮਾਕਾਰੀ ਕਰਦੇ ਜਾਓਗੇ, ਚੜਾਉਂਦੇ ਜਾਓਗੇ ਖੋਲ, ਤੇ ਉਹ ਜਿਸ ਤਰ੍ਹਾਂ ਇੱਕ ਸ਼ੇਰ ਵੀ ਹੈ ਪੰਜਾਬੀ ਦਾ, ਲੋਕੀ ਮੈਨੂੰ ਅੱਖਾਂ ਉੱਤੇ ਖੋਲ ਚੜਾ ਕੇ ਮਿਲਦੇ ਨੇ, ਮੂੰਹ ਦੇ ਕਿੰਨੇ ਮਿੱਠੇ ਦਿਲ ਦੇ ਕਿੰਨੇ ਕੌੜੇ ਨੇ। ਤੇ ਉਹ ਕਹਿਣ ਦਾ ਮਕਸਦ ਇਹ ਹੈ ਕਿ ਉਹ ਫਿਰ ਬੰਦਾ ਉਹਦਾ ਕੋਡ ਹੀ ਫਿਰ ਆਉਂਦਾ ਹੈ। ਦੇਖੋ ਜੀ, ਜੇ ਖੋਲ ਚੜਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਆਪਣੇ ਉੱਤੇ ਨਵਾਂ ਬੋਝ ਜਿਹੜਾ ਹੈ ਨਾ ਉਹ ਰੱਖ ਰਹੇ ਹੋ ਔਰ ਸਿਰਫ ਇੱਕ ਵਕਤੀ ਫਾਇਦੇ ਜਾਂ ਵਕਤੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ। ਅਗਰ ਤੁਸੀਂ ਆਪਣੀ ਨੈਚੁਰਲ ਉਹਦੇ 'ਚ ਰਹੋ, ਰਤਲ ਬੈਤਲ ਕਹਿ ਲਓ ਜਾਂ ਆਪਣੀ, ਉਹਦੇ ਨਾਲ ਤੁਸੀਂ ਆਸਾਨੀ ਫੀਲ ਕਰਦੇ ਹੋ, ਠੀਕ ਹੈ ਜੀ। ਤੁਸੀਂ ਅਗਰ ਆਪਣੇ ਜਿਹੜੀ ਤੁਹਾਡੀ ਗਰਾਊਂਡ ਰਿਐਲਿਟੀਜ਼ ਨੇ ਜਾਂ ਤੁਸੀਂ ਕਹਿ ਲਓ ਕਿ ਤੁਹਾਡਾ ਜਿਹੜਾ ਕਲਚਰ ਹੈ, ਤੁਹਾਡੀ ਜ਼ੁਬਾਨ ਹੈ, ਤੁਸੀਂ ਅਗਰ ਓਨ ਨਹੀਂ ਕਰੋਗੇ ਤੇ ਤੁਸੀਂ ਆਪਣੇ ਨਾਲ, ਮੈਂ ਫਿਰ ਦੁਹਰਾਵਾਂਗਾ ਕਿ ਜ਼ਿਆਦਤੀ ਕਰਦੇ ਹੋ। ਔਰ ਤੁਸੀਂ ਨਏ ਪ੍ਰੈਸ਼ਰ ਨੂੰ ਲੈ ਕੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹਨੂੰ ਆਪਣੇ 'ਤੇ ਤਾਰੀ ਕਰੋਗੇ, ਜਿਹੜਾ ਨਾ ਤੁਹਾਡੀ ਜ਼ਾਤ ਵਾਸਤੇ ਚੰਗਾ, ਨਾ ਤੁਹਾਡੀ ਸ਼ਖਸੀਅਤ ਵਾਸਤੇ ਚੰਗਾ, ਨਾ ਤੁਹਾਡੀ ਸਿਹਤ ਵਾਸਤੇ ਚੰਗਾ। ਮਤਲਬ ਮੈਂ ਅੰਗਰੇਜ਼ੀ ਬੋਲਣੀ ਹੈ ਤੇ ਮੈਂ ਉਹਨੂੰ ਦਿਮਾਗ 'ਚ 10 ਵਾਰੀ ਟ੍ਰਾਂਸਲੇਟ ਵੀ ਕਰਨਾ, ਮੈਂ ਉਸ ਕਾਨਫੀਡੈਂਟਲੀ ਉਹਨੂੰ, ਮੈਂ ਉਹ ਲਹਿਜੇ 'ਚ ਉਹਨੂੰ ਅਦਾ ਨਹੀਂ ਕਰ ਪਾਉਂਦਾ, ਠੀਕ ਹੈ ਜੀ। ਤੇ ਉਹਦੇ ਵਾਸਤੇ ਜਿੰਨੀ ਮੈਂ ਐਫਰਟ ਉਹਦੇ 'ਤੇ ਲਾਉਣਾ, ਮੈਂ ਆਪਣੀ ਜ਼ਬਾਨ 'ਤੇ ਲਾ ਦਿਆਂ, ਉਹਨੂੰ ਉਹਦੀ ਤਰੱਕੀ ਔਰ ਤਰਵੀਜ 'ਤੇ ਲਾ ਦਿਆਂ, ਤਾਂ ਮੇਰਾ ਖਿਆਲ ਹੈ ਕਿ ਸਾਡੇ ਬੱਚਿਆਂ ਦਾ ਹੀ ਫਾਇਦਾ, ਸਾਡੇ ਆਉਣ ਵਾਲੀ ਨਸਲ ਨੂੰ ਵੀ ਇੱਕ ਖੂਬਸੂਰਤ ਕਲਚਰ ਮਿਲੇਗਾ ਔਰ ਅਸੀਂ ਜਿਹੜਾ ਇੱਕ ਖਾਮਖਾਹ ਦਾ ਜਿਹੜਾ ਉੱਤੇ ਬਰਡਨ ਰੱਖਿਆ ਜ਼ਿਹਨ ਦੇ ਉੱਤੇ, ਉਹ ਵੀ ਘੱਟ ਜਾਂਦਾ ਸਾਡਾ। ਮਤਲਬ ਹੈ ਕਿ ਤਕਲੀਫ ਦਰਜੇ ਸਿੱਖੋ ਅੰਗਰੇਜ਼ੀ, ਮੈਂ ਨਹੀਂ ਕਹਿੰਦਾ ਅੰਗਰੇਜ਼ੀ ਦੀ ਜ਼ਰੂਰਤ ਹੈ, ਗਲੋਬਲ ਲੈਂਗੁਏਜ ਦੇ ਦੌਰ ਹੈ ਦਾ, ਸੋਸ਼ਲ ਮੀਡੀਆ 'ਤੇ ਤੁਹਾਨੂੰ, ਲੇਕਿਨ ਤੁਸੀਂ ਆਪਣੀ ਜ਼ੁਬਾਨ ਦੇ ਅੰਦਰ ਇਜ਼ਹਾਰ ਖਿਆਲ ਨਹੀਂ ਕਰ ਸਕਦੇ ਤੇ ਦੂਸਰੀ ਚੀਜ਼ ਅੱਛਾ ਨਹੀਂ ਕਰ ਸਕਦੇ।
ਯਾਨੀ ਕਹਿਣ ਦਾ ਮਕਸਦ ਇਹ ਹੈ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਤਖਲੀਕ ਦਾ ਜਿਹੜਾ ਸਫ਼ਰ ਹੈ ਉਹ ਸਾਨੂੰ ਉਹਦੇ ਵਾਸਤੇ ਖੌਲ ਨਹੀਂ ਚੜਾਉਣਾ ਚਾਹੀਦਾ, ਬਲਕਿ ਉਹਨੂੰ ਜ਼ਿਆਦਾ ਖਾਲਸੀਅਤ ਦੇ ਨਾਲ ਜੀ ਆਪਣੀ ਜ਼ੁਬਾਨ 'ਚ ਅਦਾ ਕਰਨਾ। ਹੋਰ ਚੜਾ ਕੇ ਕਰ ਨਹੀਂ ਸਕਦੇ, ਕਰ ਨਹੀਂ ਸਕਦੇ, ਵਰਨਾ ਤਖਲੀਕ ਖ਼ਤਮ ਹੋ ਜਾਂਦੀ ਹੈ, ਔਰ ਤਖਲੀਕ ਫਿਰ ਉਸ ਤਰ੍ਹਾਂ ਸਾਹਮਣੇ ਵੀ ਨਹੀਂ ਆਉਂਦੀ। ਜੀ ਔਰ ਸ਼ਾਇਦ ਇਹ ਸਾਡੇ ਦੋਸਤ ਔਰ ਅਹਿਬਾਬ ਭੁੱਲੇ ਹੋਏ ਨੇ, ਪਰ ਅਸਲ ਤਰਫ ਲੋਕ ਵਾਪਸ ਆ ਜਾਣਗੇ ਪਰ ਇਨਸ਼ਾਅੱਲਾ ਤੋਕੋ ਵੀ ਅੱਛੀ ਹੈ। ਅੱਛਾ, ਤੁਸੀਂ ਕੀ ਹੁਣ ਮਹਿਸੂਸ ਕਰਦੇ ਹੋ ਮੁਸਤਕਬਲ ਦੇ ਵਿੱਚ ਕਿ ਕੀ ਤੁਸੀਂ ਪੰਜਾਬੀ ਦਾ ਜਿਹੜਾ ਕੰਮ ਹੋ ਰਿਹਾ ਹੁਣ ਇਸ ਗੱਲ ਨੂੰ ਮਹਿਸੂਸ ਕੀਤਾ ਜਾ ਰਿਹਾ ਕਿ ਇਹਦੇ ਉੱਤੇ ਕੰਮ ਕਰਨ ਦੀ ਲੋੜ ਹੈ? ਔਰ ਕਿਉਂਕਿ ਪੰਜਾਬੀ ਦੇ ਬਾਰੇ 'ਚ ਕਿਹਾ ਜਾਂਦਾ ਹੈ ਇਹ ਪਾਕਿਸਤਾਨ ਦੀ ਸਭ ਤੋਂ ਵੱਡੀ ਜ਼ੁਬਾਨ, ਔਰ ਇੱਕ ਕਲੇਮ ਹੈ ਕਿ 70 ਤੋਂ 80% ਆਬਾਦੀ ਮੁਖਤਲਿਫ ਲਹਿਜਿਆਂ ਦੇ ਨਾਲ ਪੰਜਾਬੀ ਬੋਲਦੀ ਹੈ। ਜੀ ਉਹ ਜਿਹੜਾ 1899 ਵਿੱਚ ਕਿਹਾ ਸੀ ਨਾ ਮੌਲਵੀ ਮੁਹੰਮਦ ਸੁਲੇਮਾਨ ਜਿਹੜੇ ਸਨ ਚਕਵਾਲ ਦੇ ਸਨ, ਜੀ 1900 ਤੋਂ 1 ਸਾਲ ਪਹਿਲਾਂ ਅੰਗਰੇਜ਼ ਦੌਰ ਸੀ ਨਾ ਜੀ, ਤੇ ਉਹਨਾਂ ਨੇ ਕਿਹਾ ਸੀ ਪੀਸ਼ਾਵਰ ਥੀ ਜਮਨਾ ਤਾਈ ਚੰਬਾ ਥੀ ਤਾਂ ਡੇਰਾ ਬੋਲਣ ਸਮਝਣ ਲੋਕ ਪੰਜਾਬੀ ਸੁੱਚਾ ਸੁਖਨ ਹੈ ਮੇਰਾ। ਮਤਲਬ ਇਹ ਕਿ ਪੰਜਾਬੀ ਦਾ ਜਿਹੜਾ ਉਹਨਾਂ ਵੇਰਵਾ ਕੱਢਿਆ ਨਾ ਉਹਦੇ 'ਚ ਉਹਨਾਂ ਆਜ਼ਾਦ ਕਸ਼ਮੀਰ ਸਾਰਾ ਇਲਾਕਾ ਕਵਰ ਕਰ ਦਿੱਤਾ ਹੈ। ਔਰ ਆਜ਼ਾਦ ਕਸ਼ਮੀਰ ਵੀ ਜਾਓ ਤੇ ਪਹਾੜੀ ਲਹਿਜੇ ਦੇ ਨਾਲ ਉਹ ਪੰਜਾਬੀ ਬੋਲਦੇ ਨੇ ਪੰਜਾਬੀ, ਤੇ ਉਸ ਇਲਾਕੇ ਦੀ ਵੀ ਸਭ ਤੋਂ ਵੱਡੀ ਜ਼ੁਬਾਨ ਪੰਜਾਬੀ, ਪਾਕਿਸਤਾਨ ਦੀ ਵੀ ਸਭ ਤੋਂ ਵੱਡੀ ਲੈਂਗੁਏਜ ਪੰਜਾਬੀ, ਦੁਨੀਆ ਦੀ 5ਵੀਂ 6ਵੀਂ ਜ਼ੁਬਾਨ ਹੈ ਪੰਜਾਬੀ, 5ਵੀਂ ਤੋਂ ਵੱਡੀ ਜ਼ੁਬਾਨ, ਤੇ ਇਤਨਾ ਰਿਚ ਕਲਚਰ ਰੱਖਦੀ ਹੈ ਔਰ ਪਾਕਿਸਤਾਨ ਦੇ ਹਰ ਸੂਬੇ 'ਚ ਬੋਲੀ ਜਾਂਦੀ ਹੈ। ਜੀ ਮਤਲਬ ਸਿੰਧ ਦੇ ਅੰਦਰ ਅੰਦਰੂਨ ਚਲੇ ਜਾਓ ਤਾਂ ਪੰਜਾਬੀ ਤੁਹਾਨੂੰ ਮਿਲੇਗਾ, ਪੰਜਾਬੀ ਬੋਲੀ ਜਾ ਰਹੀ ਹੈ। ਜੀ ਔਰ ਬਲੋਚਿਸਤਾਨ ਦੇ ਅੰਦਰ ਇੱਕ ਏਰੀਆ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ, ਔਰ KPK ਦੇ ਅੰਦਰ ਤੇ ਕਿਹਾ ਜਾਂਦਾ ਹੈ ਕਿ ਹਿੰਦਕੋ ਤੇ ਗੁਹਾਟੀ ਤੇ ਜਿਹੜਾ ਨਾ ਜੀ ਆਪਣਾ ਪੰਜਾਬੀ ਦਾ ਸਰਾਇਕੀ ਲਹਿਜਾ ਉੱਥੇ ਰਾਜ, ਹਾਂਜੀ ਡੇਰਾ ਇਸਮਾਈਲ ਖਾਨ, ਤੇ ਉਹ ਸਾਰੇ ਇਲਾਕੇ ਨੂੰ ਕਵਰ ਕਰਦੀ ਹੈ। ਜੀ ਔਰ ਸੱਖਰ ਵਾਲ ਟੁਰ ਜੋ ਗੋਟਕੀ ਹੈ ਜਿਹੜਾ ਸਿੰਧ ਏਰੀਆ ਹੈ, ਤੁਸੀਂ ਕ੍ਰਾਸ ਕਰੋ ਬਾਰਡਰ ਇੱਧਰ ਪੰਜਾਬ ਦਾ ਤੇ ਉੱਥੇ ਸਾਰੀ ਪੰਜਾਬੀ ਬੋਲੀ ਜਾ ਰਹੀ ਹੈ, ਔਰ ਤੁਸੀਂ ਸਮਝਦੇ ਹੋ, ਬੋਲਦੇ ਹੋ, ਸੁਣਦੇ ਹੋ, ਸਾਦਕਾਬਾਦ ਤੋਂ ਅੱਗੇ ਚਲੇ ਜਾਂਦੇ ਹੋ। ਤੇ ਇਹ ਵੇਖੋ ਨਾ ਸਰ, ਇੰਨੀ ਰਿਚ ਲੈਂਗੁਏਜ ਔਰ 4 ਸੂਬਿਆਂ 'ਚ ਬੋਲੀ ਜਾ ਰਹੀ ਹੈ। ਫਿਰ ਅਗਰ ਪਾਕਿਸਤਾਨ ਦਾ ਬਾਰਡਰ ਕ੍ਰਾਸ ਕਰੋ ਤੇ ਮਸ਼ਰਕੀ ਪੰਜਾਬ ਵਿੱਚ, ਤੇ ਜੇ ਪੂਰੀ ਦੁਨੀਆ 'ਚ ਫਿਰੋ ਕੈਨੇਡਾ, ਆਸਟ੍ਰੇਲੀਆ, UK, ਕਿੱਥੇ ਪੰਜਾਬੀ ਤੇ ਇੰਟਰਨੈਸ਼ਨਲ ਜ਼ੁਬਾਨ ਹੈ। ਮੈਂ ਤੁਹਾਨੂੰ ਇੱਕ ਗੱਲ ਤੁਹਾਨੂੰ ਸ਼ੇਅਰ ਕਰਨਾ ਚਾਹਾਂਗਾ ਜੀ, ਤੁਹਾਡੇ ਮੈਨੂੰ ਯਾਦ ਆ ਗਈ, ਇਹ ਮਸ਼ਰਕ ਪੰਜਾਬ ਤੋਂ ਮੈਂ ਆਸਟ੍ਰੇਲੀਆ ਗਿਆ ਸੀ 2009 'ਚ ਜੀ, ਤੇ ਐਡਲੇਡ ਸਿਟੀ ਮੇਰਾ ਸਟੇ ਸੀ। ਇੱਕ ਦਿਨ ਮੈਂ ਉੱਥੋਂ ਨਿਕਲਿਆ ਸਵੇਰੇ ਆਪਣੇ ਫਲੈਟ ਤੋਂ, ਤੇ ਮੈਂ ਜਾਣਾ ਯੂਨੀਵਰਸਿਟੀ ਸੀ, ਤੇ ਉਹ ਮੈਂ ਹੱਥ ਦਿੱਤਾ ਟੈਕਸੀ ਨੂੰ ਬੈਗ ਵਿੱਚ, ਉਸੇ ਦੌਰਾਨ ਉਹਨੂੰ ਦੱਸਿਆ ਵੀ ਫਲਾਣ ਜਗ੍ਹਾ ਮੈਨੂੰ ਤੂੰ ਅਪੜਾ ਦੇ, ਤੇ ਉਹ ਪਹਿਲੀ ਲੁੱਕੇ ਸੀ ਡਰਾਈਵਰ ਦੀ ਕਿ ਮੈਂ ਸਮਝਿਆ ਕਿ ਸ਼ਾਇਦ ਕੋਈ ਹਾਈਬ੍ਰਿਡ ਬੰਦਾ ਹੈ, ਮਿਕਸ ਚੱਲ ਗਿਆ, ਸਟਾਈਲ ਬਿਲਕੁਲ ਅੰਗਰੇਜ਼ਾਂ ਵਾਲਾ ਸੀ ਤੇ ਲੁੱਕ ਉਹਦੀ ਥੋੜੀ ਜਿਹੀ ਦੇਸੀ ਲੱਗਦੀ ਸੀ, ਹਲਕੀ, ਬੜਾ ਯੰਗ ਜਿਹਾ ਮੁੰਡਾ ਸੀ। ਇਸ ਦੌਰਾਨ ਮੈਂ ਪਾਕਿਸਤਾਨ ਜਿਹੜਾ ਨਾ ਫੋਨ ਕੀਤਾ, ਮੈਂ ਪੰਜਾਬੀ 'ਚ ਗੱਲ ਕੀਤੀ ਫੋਨ ਤੇ ਨਾ, ਕੋਈ ਕੰਮ ਸੀ ਛੋਟਾ ਜਿਹਾ, ਤੇ ਇਹ ਗੱਡੀ 'ਚ ਬੈਠਿਆ ਗੱਡੀ 'ਚ ਬੈਠਿਆ ਨਾ ਜਾਣ, ਜਦੋਂ ਮੈਂ ਜਾ ਰਿਹਾ ਸੀ ਟੈਕਸੀ 'ਚ, ਉਹ ਮੁੰਡੇ ਨੇ ਬੜੇ ਗੌਰ ਨਾਲ ਪਿਛਾਂ ਮੁੜ ਕੇ ਨਾ ਮੇਰੇ ਵੱਲ ਵੇਖਿਆ, ਉਹਨਾਂ ਨਾਲ ਹੀ ਆਂਦੇ ਭਾਜੀ ਕਿੱਥੋਂ ਆਏ ਹੋ? ਪੰਜਾਬੀ ਹੋ? ਭਾਜੀ ਕਿੱਥੋਂ ਆਏ? ਅੱਛਾ, ਤੇ ਮੈਨੂੰ ਬੜਾ ਚੰਗਾ ਲੱਗਿਆ, ਮੈਂ ਭਾਈ ਲਾਹੌਰੋਂ ਆਇਆ, ਤੇ ਉਹ ਜਨਾਬ ਇੰਨਾ ਐਕਸਾਈਟਿਡ, ਏਡਾ ਖੁਸ਼ ਹੋਣ ਕਿ ਲੋ ਜੀ ਤੁਸੀਂ ਤਾਂ ਫਿਰ ਮੇਰੇ ਭਰਾ ਨਿਕਲੇ ਹੋ, ਮੈਂ ਸਾਹਮਣੇ ਅੰਮ੍ਰਿਤਸਰ ਤੁਹਾਡੇ ਸਾਹਮਣੇ ਬਿਲਕੁਲ ਲਾਹੌਰ ਦੇ ਸਾਹਮਣੇ ਬਹੁਤ ਖਲੋ ਕੇ ਵੇਖੀਏ ਤੇ ਬਾਰਡਰੋਂ ਪਾਰ ਅਸੀਂ ਬੈਠੇ ਹਾਂ। ਤੇ ਜਨਾਬ ਉਹ ਇੰਨੀ ਕੁ ਮਤਲਬ ਮੈਨੂੰ ਲੱਗਿਆ ਕਿ ਮੈਂ ਇਸ ਸ਼ਹਿਰ 'ਚ ਅਜਨਬੀ ਰਿਹਾ ਹੀ ਕੋਈ ਨਹੀਂ, ਸਿਰਫ ਇੱਕ ਬੰਦੇ ਦੇ ਜ਼ਬਾਨ ਦੇ 2 ਫਿਕਰੇ ਬੋਲਣ ਨਾਲ, ਤੇ ਮੇਰੀ ਉਸ ਸ਼ਹਿਰ ਦੇ ਅੰਦਰ ਅਜਨਬੀਅਤ ਜਿਹੜੀ ਸੀ ਉਹ ਖਤਮ ਹੋ ਗਈ, ਔਰ ਮੈਨੂੰ ਲੱਗਿਆ ਕਿ ਨਹੀਂ ਇੱਥੇ ਮਸਲਾ ਹੀ ਕੋਈ ਨਹੀਂ। ਔਰ ਉਸ ਬੰਦੇ ਨੂੰ ਮੈਂ ਅੱਜ ਵੀ ਅਪਰੀਸ਼ੀਏਟ ਕਰਨਾ, ਉਹਨੇ ਨਾ ਮੈਨੂੰ ਉਹ ਜਗ੍ਹਾ 'ਤੇ ਲੈ ਗਿਆ, ਉਹਨੇ ਕਿਹਾ ਤੁਸੀਂ ਇੱਥੇ ਰਹਿਣਾ ਜਾਂ ਵਾਪਸ ਆਉਣਾ? ਮੈਂ ਜੀ ਵਾਪਸ ਆਉਣਾ। ਕਿਉਂਕਿ ਮੈਂ ਥੋੜ੍ਹਾ ਇੰਤਜ਼ਾਰ ਕਰਨ ਵਿੱਚ ਮੇਰੇ ਨਾਲ ਹੀ ਜਾਣਾ, ਜਿੱਥੇ ਵੀ ਜਾਣਾ। ਮੈਂ ਕੰਮ ਕਰਕੇ ਆਇਆ, ਬੰਦਾ ਖਲੋਤਾ ਰਿਹਾ, ਬਾਅਦ ਵਿੱਚ ਮੈਨੂੰ ਲੈ ਕੇ ਗਿਆ ਐਡਲੇਡ ਸਿਟੀ ਦਾ ਜਿਹੜਾ ਮੇਨ ਉੱਥੋਂ ਦਾ ਮਾਰਕੀਟ ਸੀ, ਉੱਥੇ ਹੋਰ ਪੰਜਾਬੀਆਂ ਨਾਲ ਮੈਨੂੰ ਮਿਲਾਇਆ, ਨੰਬਰ ਐਕਸਚੇਂਜ ਹੋਏ। ਇੱਕ ਫਿਰ ਹੋਟਲ 'ਤੇ ਗਏ ਜਿਹੜਾ ਕਿ ਸਾਡੇ ਸਿੱਖ ਭਰਾਵਾਂ ਦਾ ਸੀ, ਉੱਥੇ ਲੱਸੀ ਲੱਭੀ, ਪਰੌਂਠੇ ਲੱਭੇ, ਵਾਹ, ਤੇ ਜਨਾਬ ਕੜੀ ਲੱਭੀ, ਠੀਕ ਹੈ ਜੀ, ਪਕੌੜੇ ਉੱਥੇ ਲੱਭੇ। ਤੇ ਉਹ ਮੇਰੀ ਜੀ ਸਿਰਫ ਜ਼ੁਬਾਨ ਦੀ ਵਜ੍ਹਾ ਤੋਂ ਇੱਕ ਦਿਨ ਦੇ ਅੰਦਰ, ਇੱਕ ਦਿਨ ਚੰਦ ਘੰਟਿਆਂ ਦੇ ਅੰਦਰ ਐਡਲੇਡ ਵਰਗੇ ਸ਼ਹਿਰ ਜਿਹਦੇ 'ਚ ਕਿ ਮੈਂ ਉੱਥੋਂ ਦੀ ਕਿਸੇ ਚੀਜ਼ ਨੂੰ ਪਛਾਣਨਾ ਹੀ ਨਹੀਂ ਸਾਂ,
ਮੈਂ ਤੋਂ ਬਗੈਰ ਤੁਰ ਨਹੀਂ ਸੀ ਸਕਦਾ, ਤੇ ਨਾ ਮੈਨੂੰ ਸ਼ਾਮ ਤੱਕ ਇਹ ਸੀ ਕਿ ਨਹੀਂ ਮੇਰਾ ਆਪਣਾ ਸ਼ਹਿਰ ਹੈ। ਸਿਰਫ ਇਹ ਜ਼ੁਬਾਨ ਦੀ ਬੁਨਿਆਦ ਰਾਹ ਤੇ ਖੁੱਲ ਗਿਆ। ਜਿੰਨੀ ਉਹ ਲੋਕਾਂ ਨੇ ਇੱਜ਼ਤ ਦਿੱਤੀ, ਜਿੰਨਾ ਮੇਰਾ ਲਿਹਾਜ਼ ਕੀਤਾ, ਹਾਲਾਂਕਿ ਸਾਰੇ ਇੰਡੀਆ ਦੇ ਸਨ, ਇੰਡੀਅਨ ਪੰਜਾਬ ਦੇ ਲੋਕ ਸੀ, ਮੈਂ ਪਾਕਿਸਤਾਨੀ ਸੀ। ਸਿਰਫ ਇੱਕ ਬੰਦਾ ਮੈਨੂੰ ਪਾਕਿਸਤਾਨੀ ਮਿਲਿਆ, ਉਹ ਵੀ ਟੈਲੀਫੋਨ ਤੇ ਗੱਲ ਹੋਈ, ਤੇ ਲੇਕਿਨ ਮੈਂ ਉਹਨੂੰ ਭੁੱਲ ਨਹੀਂ ਸਕਦਾ, ਉਹ ਜਸ਼ਨ ਨਹੀਂ ਭੁੱਲ ਸਕਦਾ, ਉਹਨਾਂ ਦਾ ਉਹ ਲਿਹਾਜ਼ ਜਿਹੜਾ ਉਹਨਾਂ ਕੀਤਾ ਉਹ ਨਹੀਂ ਭੁੱਲ ਸਕਦਾ। ਤੇ ਯਾਨੀ, ਜ਼ੁਬਾਨ ਤਾਂ ਐਡੀ ਵੱਡੀ ਸ਼ਨਾਖਤ ਤੇ ਐਡੀ ਵੱਡੀ ਮਤਲਬ ਇੱਕ ਸੋਰਸ ਆਫ ਯੂਨਿਟੀ ਹੈ ਸਾਡਾ। ਬਹੁਤ ਖੂਬ ਜੀ। ਮਤਲਬ ਇਹ ਹੈ ਕਿ ਇਹ ਤੁਸੀਂ ਕੋਈ ਲੋਕਲ ਨਹੀਂ, ਇਹ ਬੈਨ ਅਲ-ਅਕਵਾਮੀ ਗੱਲ ਕਰ ਰਹੇ ਹੋ ਕਿ ਉੱਥੇ ਬਾਹਰ ਤੁਹਾਨੂੰ ਇਸ ਕਿਸਮ ਦਾ ਮਾਹੌਲ ਮਿਲਿਆ ਬਿਲਕੁਲ ਐਵੇਂ। ਔਰ ਤੁਹਾਡੀ ਅਜਨਬੀਅਤ ਮੁੱਕ ਗਈ। ਮੈਂ ਕਹਿੰਦਾ ਨਹੀਂ, ਮੈਂ ਉਸ ਤੋਂ ਬਾਅਦ ਆਈ ਵਾਸ ਸੋ ਕੌਨਫੀਡੈਂਟ ਕਿ ਨਹੀਂ ਮੈਨੂੰ ਰੋੜੇ ਕੋਈ ਨਹੀਂ, ਇੱਥੇ ਮਸਲਾ ਹੀ ਕੋਈ ਨਹੀਂ, ਠੀਕ ਦਰੁਸਤ ਹੈ। ਮੇਰੇ ਆਪਣੇ ਲੋਕ ਬੈਠੇ ਨੇ। ਤੇ ਕੈਨੇਡਾ ਦੇ ਹਵਾਲੇ ਨਾਲ ਮੈਂ ਸਿੱਖ ਕਮਿਊਨਿਟੀ ਨੂੰ ਹਮੇਸ਼ਾ ਐਪਰੀਸ਼ੀਏਟ ਕਰਨਾ ਜੀ। ਜਿੰਨੀ ਇਹਨਾਂ ਨੇ ਉੱਥੇ ਪੰਜਾਬੀ ਜ਼ੁਬਾਨ ਨੂੰ ਇੱਜ਼ਤ ਦਵਾਈ ਹੈ। ਉੱਥੇ ਬਕਾਇਦਾ ਉਹ ਤੀਸਰੇ ਦਰਜੇ ਤੇ ਨੈਸ਼ਨਲ ਲੈਂਗੁਏਜ ਕੈਨੇਡਾ ਦੀ ਇਸ ਟਾਈਮ ਜੀ। ਔਰ ਉੱਥੇ ਪੰਜਾਬੀ 'ਚ ਸਾਈਨ ਬੋਰਡ ਲੱਗੇ ਨੇ ਉਹ ਇਲਾਕਿਆਂ ਦੇ ਅੰਦਰ, ਠੀਕ ਹੈ ਜੀ, ਖੱਬੇ ਮੋੜ ਸੱਜੇ ਮੋੜ, ਤੇ ਇਹ ਸਾਰੀ ਚੀਜ਼ਾਂ ਉੱਥੇ, ਤੇ ਮੈਂ ਇਹਨੂੰ ਬੜਾ ਐਪਰੀਸ਼ੀਏਟ ਕਰਨਾ, ਬਹੁਤ ਬੜਾ ਕੰਟਰੀਬਿਊਸ਼ਨ ਹੈ ਉਹਨਾਂ ਦਾ। ਅੱਛਾ, ਪਾਕਿਸਤਾਨ 'ਚ ਹੁਣ ਫਿਰ ਪੰਜਾਬੀ ਦੇ ਮੁਸਤਕਬਲ ਨੂੰ ਕੰਮ ਤੇ ਹੋ ਰਿਹਾ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜ਼ਾਹਿਰ ਤੁਹਾਡਾ ਕਾਫੀ ਲੋਕਾਂ ਦੇ ਨਾਲ ਇੰਟਰੈਕਸ਼ਨ ਰਹਿੰਦਾ ਹੈ, ਮੁਖਤਲਿਫ ਇਲਾਕਿਆਂ ਦੇ ਲੋਕ ਤੁਹਾਨੂੰ ਮਿਲਦੇ ਨੇ, ਪਾਕਿਸਤਾਨ ਵੀ ਤੁਸੀਂ ਫਿਰੇ ਹੋ ਮਤਲਬ? ਪਾਕਿਸਤਾਨ ਮੈਂ ਫਿਰਿਆ ਜੀ, ਲੇਕਿਨ ਪੰਜਾਬੀ ਦੇ ਹਵਾਲੇ ਨਾਲ ਮੇਰਾ ਇਹ ਹੈ ਕਿ ਪੰਜਾਬ ਦੇ ਲੋਕ ਬੜੀ ਬੜੀ ਜਗ੍ਹਾ ਤੇ ਬੈਠੇ ਨੇ, ਬੜੀ ਚੀਜ਼ ਮਾਸ਼ਾਅੱਲਾ ਬੜਾ ਕੰਟਰੀਬਿਊਸ਼ਨ ਹੈ ਉਹਨਾਂ ਦਾ ਪਾਕਿਸਤਾਨ ਦੀ ਤਰੱਕੀ 'ਚ ਔਰ ਦੂਸਰੇ ਸੂਬਿਆਂ ਦੀ ਤਰੱਕੀ ਦੇ ਅੰਦਰ। ਲੇਕਿਨ ਸਾਡਾ ਅਲਮੀਆ ਹੈ ਕਿ ਅਸੀਂ ਪੰਜਾਬ ਦੇ ਇਹ ਜਿਹੜੇ ਵੱਡੇ ਲੋਕ ਨੇ ਸ਼ਾਇਦ ਪੰਜਾਬੀ ਬਾਰੇ ਉਹਨਾਂ ਕੰਸਰਨ ਨਹੀਂ ਰੱਖਦੇ, ਠੀਕ ਹੈ। ਔਰ ਸਾਡੇ ਅੰਦਰ ਇੱਕ ਹੋਰ ਵੀ ਹੈ ਕਿ ਪੰਜਾਬ ਨੂੰ ਚੂੰਕਿ ਵੱਡਾ ਭਾਈ ਕਿਹਾ ਜਾਂਦਾ ਹੈ, ਅਸੀਂ ਹਮੇਸ਼ਾ ਛੋਟੇ ਸੂਬਿਆਂ ਨੂੰ ਉਸੇ ਸੈਂਸ 'ਚ ਲੈ ਕੇ ਉਹਨਾਂ ਦੀ ਗੱਲ ਨੂੰ ਪ੍ਰਾਇੋਰਟੀ ਦਿੰਦੇ ਹਾਂ, ਦਿਲ ਵੱਡਾ ਰੱਖ ਕੇ। ਉਹ ਉਹਨਾਂ ਦੇ ਅਮਲੇ ਸ਼ਾਮਿਲ ਹੈ ਕਿ ਦਿਲ ਦਾ ਚਲੋ ਉਹ ਤਾਂ ਦੇਣੀ ਚਾਹੀਦੀ ਹੈ, ਦੇਣੀ ਚਾਹੀਦੀ ਹੈ। ਅੱਛਾ, ਉਹਦੇ 'ਚ ਅਸੀਂ ਜਿਹੜਾ ਸਾਡੇ ਨੈਗੇਟਿਵ ਪਾਰਟ ਹੈ, ਅਸੀਂ ਡਿਫੈਂਸਿਵ ਹੋ ਜਾਂਦੇ ਹਾਂ, ਜਿਹੜਾ ਕਿ ਸਾਨੂੰ ਨਹੀਂ ਹੋਣਾ ਚਾਹੀਦਾ। ਇੱਜ਼ਤ ਲਿਹਾਜ਼ ਔਰ ਖਿਆਲ ਕਰਨਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਜਗ੍ਹਾ ਛੱਡ ਦਈਏ, ਆਪਣੀ ਜ਼ੁਬਾਨ ਨੂੰ ਛੱਡ ਦੇਣਾ, ਜਾਂ ਆਪਣੀ ਅਸਲ ਨੂੰ ਭੁੱਲ ਜਾਈਏ। ਅਗਰ ਸਾਡੀ ਜ਼ੁਬਾਨ ਬੋਲਣ ਨਾਲ ਕਿਸੇ ਦਾ ਨੁਕਸਾਨ ਨਹੀਂ, ਤੇ ਸਾਨੂੰ ਤੇ ਉਹਨੂੰ ਤਰੱਕੀ ਦੇਣੀ ਚਾਹੀਦੀ ਹੈ। ਉਹਨਾਂ ਦੇ ਬੋਲਣ ਨਾਲ ਅਸੀਂ ਕਦੇ ਆਪਣਾ ਨੁਕਸਾਨ ਫੀਲ ਨਹੀਂ ਕੀਤਾ, ਤੇ ਮੇਰਾ ਖਿਆਲ ਹੈ ਕਿ ਥੋੜੀ ਸਮਝਾਉਣ ਬੁਝਾਉਣ ਦੀ ਗੱਲ ਹੈ, ਥੋੜੇ ਬਹੁਤ ਡਾਇਲਾਗ ਦੀ ਲੋੜ ਹੈ। ਉਸ ਤੋਂ ਬਾਅਦ ਲੋਕਾਂ ਦੇ ਜਿਹੜੇ ਖੌਫ ਖਦਸ਼ਾਤ ਉਹ ਦੂਰ ਹੋ ਸਕਦੇ ਨੇ। ਬਾਕੀ ਦੀ ਫਿਊਚਰ ਦੇ ਹਵਾਲੇ ਨਾਲ ਪੰਜਾਬ ਯੂਨੀਵਰਸਿਟੀ ਦਾ ਪੰਜਾਬੀ ਡਿਪਾਰਟਮੈਂਟ ਦੇ ਲੋਕਾਂ ਦਾ ਬੜਾ ਕੰਟਰੀਬਿਊਸ਼ਨ, ਬੜਾ ਕੰਮ ਕਰ ਰਹੇ ਨੇ। ਮੈਂ ਇਹ ਸੁਜੈਸਟ ਕਰਾਂਗਾ ਜਿਹੜੇ ਪੰਜਾਬੀ ਜ਼ੁਬਾਨ ਦੀ ਤਰੱਕੀ ਤਰਵੀਜ ਵਾਸਤੇ ਕੰਮ ਕਰ ਰਹੇ ਨੇ ਕਿ ਪੰਜਾਬੀ ਡਿਪਾਰਟਮੈਂਟ ਨੂੰ ਆਨ ਬੋਰਡ ਲੈਣ। ਉੱਥੇ ਡਾਕਟਰ ਨਬੀਲਾ ਰਹਿਮਾਨ ਨੇ ਬੜਾ ਕੰਮ ਹੈ ਉਹਨਾਂ ਦਾ, ਠੀਕ ਹੈ ਜੀ। ਔਰ ਸਿੱਖੀਜ਼ਮ ਦੇ ਹਵਾਲੇ ਨਾਲ ਔਰ ਗੁਰੂ ਨਾਨਕ ਯੂਨੀਵਰਸਿਟੀ ਬਣ ਰਹੀ ਹੈ, ਉਹਦੇ 'ਚ ਉਹ ਬੜਾ ਵੱਧ ਚੜ੍ਹ ਕੇ ਉਹਨਾਂ ਦੀ ਮਾਸ਼ਾਅੱਲਾ ਕੰਟਰੀਬਿਊਸ਼ਨ ਨੇ। ਔਰ ਗੁਰੂ ਨਾਨਕ ਜਿਹੜੀ ਚੇਅਰ ਹੈ ਉਹ ਵੀ ਪੰਜਾਬ ਯੂਨੀਵਰਸਿਟੀ ਮੌਜੂਦ ਹੈ, ਠੀਕ ਹੈ ਜੀ। ਔਰ ਬਾਬਾ ਬੁੱਲੇ ਸ਼ਾਹ ਸਾਰੀ ਇੱਥੇ ਮੌਜੂਦ ਨੇ ਇਹ ਚੀਜ਼ਾਂ ਨਾ। ਸਾਡੇ ਕੋਈ 4 ਟੀਚਰ ਜੇ ਆਪਣਾ ਪੰਜਾਬੀ ਡਿਪਾਰਟਮੈਂਟ ਦੇ, ਜਿਨ੍ਹਾਂ ਦਾ ਇਸ ਮਜ਼ੀਦ ਮੈਂ ਇੱਥੇ ਤਜ਼ਕਰਾ ਕਰਨਾ ਚਾਹਾਂਗਾ। ਇੱਕ ਤੇ ਡਾਕਟਰ ਆਸਮਾ ਕਾਦਰੀ ਨੇ, ਉਹਨਾਂ ਦਾ ਬੜਾ ਕੰਮ ਹੈ ਔਰ ਉਹਨਾਂ ਨੂੰ ਅੱਲਾ ਨੇ ਜ਼ੁਬਾਨ ਦੀ ਜਿਹੜੀ ਸਲਾਹੀਅਤ ਅਤਾ ਕੀਤੀ ਪੰਜਾਬੀ ਦੀ, ਉਹ ਮੈਂ ਬੜੇ ਘੱਟ ਲੋਕਾਂ ਡਾਕਟਰ ਆਸਮਾ ਕਾਦਰੀ ਸਾਹਿਬਾ, ਔਰ ਉਹ ਬੜੀ ਵੱਡੀ ਲਿਖਾਰੀ ਹੈ ਪੰਜਾਬੀ ਦੀ, ਬੜੀ ਕਿਤਾਬਾਂ ਨੇ ਉਹਨਾਂ ਦੀ ਮਾਸ਼ਾਅੱਲਾ। ਔਰ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੂੰ ਐਜ਼ ਏ ਸਪੀਕਰ, ਐਜ਼ ਏ ਪੰਜਾਬੀ ਲੈਂਗੁਏਜ ਦੇ ਐਕਸਪਰਟ ਦੇ ਤੌਰ ਤੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਔਰ ਉਹਨਾਂ ਨੂੰ ਸੁਣਿਆ ਜਾਂਦਾ ਹੈ। ਬਹੁਤ ਖੂਬ। ਫਿਰ ਮੈਂ ਅੱਜ ਤੱਕ ਜਿਹੜੀ ਪੰਜਾਬੀ ਜ਼ੁਬਾਨ ਦੇ ਅੰਦਰ ਚੀਜ਼ਾਂ ਦੀ ਵਜ਼ਾਹਤ ਮੈਂ ਉਹਨਾਂ ਤੋਂ ਬਿਹਤਰ ਅੱਜ ਤੱਕ ਨਹੀਂ ਸੁਣ ਪਾਇਆ। ਬਹੁਤ ਖੂਬ। ਗੋ ਕਿ ਮੇਰਾ ਪੁਰਾਣਾ ਉਹਨਾਂ ਦੇ ਨਾਲ ਮੇਰੇ ਜਾਣਨ ਵਾਲੇ ਨੇ, ਕੁਲੀਗ ਨੇ, ਲੇਕਿਨ ਰੀਸੈਂਟਲੀ ਇੱਕ ਕਾਨਫਰੰਸ ਸੀ ਪੰਜਾਬੀ ਦੀ ਜਿਹਦੇ 'ਚ ਉਹਨਾਂ ਦੇ ਕੁਝ ਸੈਗਮੈਂਟ ਸੀ ਜਿਹਦੇ 'ਤੇ ਉਹਨਾਂ ਦੀ ਗੱਲਬਾਤ ਸੀ। ਉਹਨਾਂ ਤੋਂ ਅੱਛੀ ਗੱਲਬਾਤ, ਅਗਰ ਮੈਂ ਐਗਜ਼ੈਜਰੇਸ਼ਨ ਨਾਲ ਕੰਮ ਨਹੀਂ ਲੈ ਰਿਹਾ, ਪਰ ਮੈਂ ਬੜੇ ਦਾਅਵੇ ਨਾਲ ਕਹਿੰਦਾ ਸ਼ਾਇਦ ਬੜੇ ਘੱਟ ਲੋਕਾਂ ਨੂੰ ਅੱਲਾ ਨੇ ਇਹ ਸਲਾਹੀਅਤ ਦਿੱਤੀ ਹੈ। ਮਤਲਬ ਜਿਵੇਂ ਅਰਬ ਦਾਵਾ ਕਰਦੇ ਸੀ ਨਾ ਫਸਾਦ ਔਰ ਬਲਾਗਤ ਦਾ, ਪੰਜਾਬੀ 'ਚ ਮੈਂ ਸਮਝਦਾ ਕਿ ਸ਼ਾਇਦ ਉਹਨਾਂ ਦੇ ਮੁਕਾਬਲੇ 'ਚ ਬਾਕੀ ਲੋਕ ਗੂੰਗੇ ਨੇ, ਤੇ ਜਿੰਨੀ ਫਸਾਦ ਬਲਾਗਤ ਉਹਨਾਂ ਨੂੰ ਪੰਜਾਬੀ ਜ਼ੁਬਾਨ ਦੇ ਐਕਸਪ੍ਰੈਸ਼ਨ ਡਾਕਟਰ ਸਾਹਿਬ ਇਸ ਕਦਰ ਉਹਨਾਂ ਨੂੰ ਅਬੂਰ ਹਾਸਲ ਹੈ, ਇਸ ਕਦਰ ਅਬੂਰ ਹੈ ਜ਼ਬਾਨੋਂ ਬਿਆਨ ਦੋਨਾਂ ਤੇ ਜੀ। ਯਾਨੀ ਜ਼ਬਾਨ ਦੀ ਅਸਲ ਵੀ ਉਹ ਬਿਆਨ ਕਰਦੇ ਨੇ ਔਰ ਦੂਸਰਾ ਬਿਆਨੀਆ ਤਾਕਤਵਰ ਹੈ ਉਹਨਾਂ ਦਾ ਜੀ, ਬਹੁਤ ਆਲਾ ਬੜਾ ਮੁਸਰ। ਤੇ ਮੈਂ ਸਮਝਦਾ ਕਿ ਉਹ ਇੱਕ ਰਹਿਨੁਮਾ ਦਾ ਕਿਰਦਾਰ ਅਦਾ ਕਰ ਸਕਦੇ ਨੇ ਇਹਦੇ 'ਚ। ਪੰਜਾਬੀ ਜ਼ਬਾਨ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਉਹਨਾਂ ਨਾਲ ਰਾਬਤਾ ਕਰਨਾ ਚਾਹੀਦਾ, ਠੀਕ ਹੈ ਜੀ। ਬਾਕੀ ਸਾਡੇ ਦੋਸਤ ਨੇ ਨਵੀਸ਼ ਰਾਜ ਸਾਹਿਬ, ਉਹਨਾਂ ਨੇ ਪੰਜਾਬੀ 'ਤੇ ਬੜਾ ਲਿਖਿਆ ਹੈ
ਜ਼ਹੀਰ ਸ਼ਫੀਕ ਸਾਹਿਬ ਨੇ, ਡਾਕਟਰ ਸਾਕਿਬ ਸਾਹਿਬ ਨੇ, ਬੜੇ ਅੱਛੇ ਉਹ ਸਿੰਗਰ ਵੀ ਨੇ। ਉਸ ਇਹ ਬਹੁਤ ਸਾਰੇ ਲੋਕਾਂ ਦਾ ਕੰਮ ਹੈ, ਜਿੱਥੇ ਜਿੱਥੇ ਇਹ ਲੋਕ ਬੈਠੇ ਨੇ ਉਹ ਆਪਣੀ ਜ਼ਾਤ ਦੇ ਅੰਦਰ ਪੂਰਾ ਇੱਕ ਇਦਾਰਾ। ਬਹੁਤ ਖੂਬ ਜੀ। ਅਸਲ ਜੀ ਅਸੀਂ ਸਾਰੀਆਂ ਗੱਲਾਂ ਇੱਕ ਸ਼ਾਇਦ ਇੰਟਰਵਿਊ 'ਚ ਤੇ ਇੱਕ ਬੈਠਕ 'ਚ ਨਾ ਪੂਰੀਆਂ ਕਰ ਸਕੀਏ, ਲੇਕਿਨ ਕਾਫੀ ਹੱਦ ਤੱਕ ਅਸਾਂ ਵੇਰਵਾ ਲਿਆ ਪੰਜਾਬੀ ਦਾ, ਔਰ ਤੁਸੀਂ ਬਹੁਤ ਸਾਰੀਆਂ ਗੱਲਾਂ ਦੇ ਨਾਲ ਸਾਨੂੰ ਅਗਾਹ ਕੀਤਾ ਹੈ, ਮਾਲੂਮਾਤ ਫਰਾਹਮ ਕੀਤੀਆਂ ਨੇ। ਉਹਦੇ 'ਚ ਕਲਚਰ ਵੀ ਹੈ, ਵਸੇਬ ਹੈ, ਸਾਡੀ ਰਹਿਤਲ ਬਹਿਤਲ ਹੈ, ਔਰ ਪੰਜਾਬ ਨੂੰ ਦਰਪੇਸ਼ ਖਤਰਾਤ, ਜਿਹੜੀ ਸਾਡਾ ਜ਼ਰੀ ਵਸੇਬ ਹੈ ਨਾ ਜੀ, ਉਹਨੂੰ ਜਿਹੜੇ ਖਤਰਾਤ ਨੇ ਉਹਦੇ ਲਈ ਕੰਮ ਕਰਨ ਦੀ ਲੋੜ ਹੈ। ਔਰ ਆਪਣੀ ਕਪੈਸਿਟੀ ਦੇ ਵਿੱਚ ਹਰ ਬੰਦੇ ਨੂੰ ਕਰਨਾ ਵੀ ਚਾਹੀਦਾ ਜੀ, ਕਰਨਾ ਚਾਹੀਦਾ। ਔਰ ਕਿਹਾ ਜਾਂਦਾ ਨਾ ਹਿੱਸਾ ਬਕਦਰ ਜੁੱਸਾ, ਜਿੰਨਾ ਤੁਹਾਡਾ ਜੁੱਸਾ ਹੈ ਉਹਦੇ ਮੁਤਾਬਕ ਤੁਸੀਂ ਆਪਣਾ ਰੋਲ ਪਲੇ ਕਰਨਾ ਹੈ। ਮਤਲਬ ਇਹ ਕਿ ਅਗਰ ਕਿਸੇ ਕੋਲ 10 ਕਿਤਾਬਾਂ ਪੜ੍ਹੀਆਂ ਨੇ ਤਾਂ ਇਲਮ ਉਹਨੇ ਉਹਦਾ ਇਸਤੇਮਾਲ ਵਿੱਚ ਲਿਆਉਣਾ ਹੈ, ਔਰ ਇਹ ਉਹਦਾ ਫਰਜ਼ ਵੀ ਹੈ। ਤੇ ਤੁਸੀਂ ਚਲੋ ਕਰ ਰਹੇ ਹੋ, ਔਰ ਮੈਨੂੰ ਸਭ ਤੋਂ ਵੱਡੀ ਤੁਹਾਡੇ ਵੱਲ ਨਾਲ ਖੁਸ਼ੀ ਹੁੰਦੀ ਹੈ ਕਿ ਤੁਸੀਂ ਡਾਇਰੈਕਟ ਉਹਨਾਂ ਲੋਕਾਂ ਦੇ ਨਾਲ ਮੁਖਾਤਬ ਹੋ ਜਿਨ੍ਹਾਂ ਨੇ ਅੱਗੇ ਜਾ ਕੇ ਫੀਲਡ ਲਈ ਜ਼ਿੰਮੇਦਾਰੀਆਂ ਨਿਭਾਉਣੀਆਂ ਨੇ ਔਰ ਮੁਲਕ ਦੀ ਬਾਗਡੋਰ ਸੰਭਾਲਣੀ ਹੈ, ਮਤਲਬ ਨੌਜਵਾਨ ਨਸਲ, ਉਹ ਤੁਹਾਡੇ ਸਟੂਡੈਂਟ ਨੇ। ਔਰ ਤੁਸੀਂ ਦੱਸਿਆ ਸੀ ਕਿ ਹਰ ਸਾਲ ਕੁਝ 100 ਕੁ ਸਟੂਡੈਂਟ ਤੁਹਾਡੇ ਡਾਇਰੈਕਟ 100 ਤੋਂ 150 ਦੇ ਅਰਾਊਂਡ ਜਿਹੜਾ ਨਾ ਬੜੀ ਤਾਦਾਦ ਹੈ। ਔਰ ਅਕਸਰ ਮੈਂ ਕਹਿਣਾ ਹੁੰਦਾ ਦੋਸਤਾਂ ਨੂੰ ਕਿ ਯਾਰ ਕਿ ਕੋਈ ਇੱਕ ਬੰਦਾ ਵੀ 100 'ਚ ਉੱਠ ਪੈਣਾ ਜੀ ਜੀ, ਇਸ ਤਰ੍ਹਾਂ ਉਹ ਸਾਰਿਆਂ ਦਾ ਕਰਜ਼ ਲਾ ਦਿੰਦਾ। ਬਿਲਕੁਲ ਹੈ, ਬਿਲਕੁਲ। ਇਹ ਇਬਰਾਹਿਮ ਲਿੰਕਨ ਇੱਕ ਬੰਦਾ ਸੀ ਜੀ ਜਿਹੜਾ ਉੱਠਿਆ ਸੀ ਝੋਪੜੀਆਂ 'ਚੋਂ, ਤੇ ਉਸ ਨੇ ਅਮਰੀਕਾ ਦਾ ਸਦਰ ਬਣ ਕੇ ਬਾਅਦ 'ਚ ਉੱਥੇ ਗੁਲਾਮੀ ਦਾ ਵੀ ਖਾਤਮਾ ਕੀਤਾ, ਹੋਰ ਕਈ ਇਸਲਾਹਾਤ ਉਹਨੇ ਕੀਤੀਆਂ। ਤੇ ਪੰਜਾਬੀ 'ਚ ਕਿਹਾ ਜਾਂਦਾ ਕਿ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ। ਬਿਲਕੁਲ। ਤੇ ਜਦੋਂ ਬੰਦਾ ਜਾਗ ਪਵੇ ਤੇ ਉਹ ਫਿਰ ਬਹੁਤ ਕੁਝ ਰੋਲ ਪਲੇ ਕਰਦਾ ਹੈ। ਔਰ ਮੈਂ ਤੁਹਾਡੀ ਇਸ ਕੋਸ਼ਿਸ਼ ਨੂੰ ਜਿਹੜਾ ਕਿ ਤੁਸੀਂ ਪੰਜਾਬ ਔਰ ਪੰਜਾਬੀ ਲਈ ਕਰ ਰਹੇ ਹੋ ਮਾਜ ਸਾਹਿਬ, ਔਰ ਪੰਜਾਬ ਯੂਨੀਵਰਸਿਟੀ ਦੇ ਅੰਦਰ ਬੈਠਿਆ ਹਾਂ ਜਿਹਦਾ ਨਾਮ ਹੀ ਸਾਡੇ ਇਸ ਧਰਤੀ ਦੇ ਨਾਂ 'ਤੇ ਪੰਜਾਬ ਯੂਨੀਵਰਸਿਟੀ, ਤੇ ਇਹ ਬੜਾ ਸਲਾਹਨਯੋਗ ਹੈ। ਔਰ ਅੱਲਾਹ ਤਾਲਾ ਤੁਹਾਡੇ ਇਲਮ ਵਿੱਚ ਹੋਰ ਵਸਅਤ ਦੇਵੇ ਜੀ, ਆਮੀਨ। ਔਰ ਜਿਹੜੇ ਸਫ਼ਰ 'ਤੇ ਤੁਸੀਂ ਟੁਰੇ ਹੋ ਤੇ ਤੁਸੀਂ ਵਟੋ ਵਟ ਟੁਰਦੇ ਜਾਓ, ਤੇ ਬਸ ਇਹ ਵੇ ਕਿ ਇਹ ਬੜਾ ਅੱਗੇ ਕੰਮ ਕਰਨ ਦੀ ਲੋੜ ਹੈ ਜੇ ਹੋਰ ਤੇ ਫਿਰ ਜਾ ਕੇ, ਕਿਉਂਕਿ ਜਿਹੜਾ ਗੈਪ ਹੈ ਨਾ 1849 ਦੇ ਵਿੱਚ ਅੰਗਰੇਜ਼ ਨੇ ਪਾਬੰਦੀ ਲਾ ਦਿੱਤੀ ਸੀ ਪੰਜਾਬੀ ਦੀ। ਔਰ ਕਿਹਾ ਜਾਂਦਾ ਹੈ ਕਿ ਉਹਨੇ ਕਿਹਾ ਕਿ ਜਿਹੜਾ ਪਿੰਡਾਂ 'ਚੋਂ ਜਾਂ ਸਾਈਡਾਂ ਤੋਂ ਜਿੱਥੇ ਅਸਲਾ ਪਿਆ ਹੈ ਨਾ, ਮਤਲਬ ਤਲਵਾਰ ਜਾਂ ਕੋਈ ਛੁਰਾ ਉਹ ਲਿਆ ਕੇ ਦੇਗਾ ਤੇ ਉਹਨੂੰ ਅਸੀਂ ਦਿਆਂਗੇ 2 ਆਨੇ, ਤੇ ਜਿਹੜਾ ਪੰਜਾਬੀ ਕਾਇਦਾ ਲਿਆ ਕੇ ਦੇਗਾ ਅਸੀਂ ਉਹਨੂੰ ਦਿਆਂਗੇ ਇਨਾਮ 6 ਆਨੇ। ਔਰ ਤੁਸੀਂ ਦੇਖੋ, ਔਰ ਇਹਦੇ ਵਿੱਚ ਮੈਕਲੋਡ ਰੋਡ ਹੈ ਲਾਹੌਰ 'ਚ, ਲਾਰਡ ਮੈਕਲੋਡ ਦਾ ਵੀ ਖੱਤ ਹੈ, ਉਹਦੇ 'ਚ ਉਹਨੇ ਪੰਜਾਬੀ ਦੇ ਮੁਕਾਮ ਦੇ ਹਵਾਲੇ ਨਾਲ ਗੱਲ ਕੀਤੀ ਕਿ ਇਹਨਾਂ ਦਾ ਇੱਕੋ ਹੀ ਹੱਲ ਹੈ ਕਿ ਇਹਨਾਂ ਦੀ ਪੰਜਾਬੀਅਤ ਯਾਨੀ ਤਾਰੀਖ ਇਹਨਾਂ ਦੀ ਮੁਕਾ ਦਿਓ, ਇਹਨਾਂ ਦੀ ਜ਼ਬਾਨ ਖਤਮ ਕਰ ਦਿਓ, ਕਿਉਂਕਿ ਸਭ ਤੋਂ ਜ਼ਿਆਦਾ ਅੰਗਰੇਜ਼ ਨੂੰ ਜਿਹੜੀ ਮਜ਼ਾਮਤ ਹੋਈ ਸੀ ਨਾ ਜੀ ਪੰਜਾਬ ਤੋਂ ਹੋਈ ਸੀ, ਔਰ ਬਰੇ ਸਗੀਰ ਸਭ ਤੋਂ ਆਖਰ ਤੇ ਪੰਜਾਬ ਤੇ ਕਬਜ਼ਾ ਹੋਇਆ ਸੀ, ਔਰ ਸਭ ਤੋਂ ਜ਼ਿਆਦਾ ਫਿਰ ਰੈਜ਼ਿਸਟੈਂਸ ਵੀ ਇੱਥੋਂ ਹੀ ਉੱਠੀ ਸੀ। ਔਰ ਆਜ਼ਾਦੀ ਲਈ ਕਿਸੇ ਪੰਜਾਬੀ ਦੇ ਸੂਫੀ ਸ਼ਾਇਰ ਨੇ, ਪੰਜਾਬੀ ਦੇ ਇੱਕ ਮਹਾਨ ਸੂਫੀ ਸ਼ਾਇਰ ਨੇ, ਖਾਜਾ ਗੁਲਾਮ ਫਰੀਦ, ਕੋਟ ਮਿੱਠਣ ਤੋਂ ਨਾ ਤਲਕ ਹੈ, 1901 ਦੇ ਵਿੱਚ ਉਹਨਾਂ ਦੀ ਵਫਾਤ ਹੋਈ ਸੀ। ਤੇ ਉਹਨਾਂ ਨੇ ਨਵਾਬ ਬਹਾਵਲਪੁਰ ਉਹਨਾਂ ਦਾ ਮੁਰੀਦ ਸੀ, ਤੇ ਉਹਨਾਂ ਨੂੰ ਲਿਖਿਆ 1879 ਦੇ ਵਿੱਚ, ਜਦੋਂ ਅਜੇ ਕਾਂਗਰਸ ਵੀ ਨਹੀਂ ਸੀ ਬਣੀ। ਔਰ ਮੈਂ ਅਕਸਰ ਅੱਜ ਤੁਹਾਡੀ ਇਸ ਪੰਜਾਬੀ ਬੈਠੇ ਹੋਏ ਤੁਹਾਡੇ ਨਾਲ ਸ਼ੇਅਰ ਕਰ ਰਿਹਾ, ਔਰ ਕੂਕ ਪਾਕਿਸਤਾਨ ਕੂਕ ਵੱਲੋਂ ਇੱਕ ਪੈਗਾਮ ਹੀ ਕਿ ਅਗਰ ਹਿਸਟਰੀ ਦਾ, ਤਾਰੀਖ ਦਾ ਇਹ ਵਰਕ ਪਲਟਿਆ ਜਾਏ ਤੇ ਮੈਨੂੰ ਤਾਰੀਖ ਪਾਕਿਸਤਾਨ ਦੀ ਕਿਸੇ ਕਿਤਾਬ ਦੇ ਅੰਦਰ ਇਹ ਸ਼ੇਰ ਵਿਖਾਇਆ ਜਾਏ ਜਿਹਨੇ ਆਂਦੇ ਨੇ ਗਈ ਤਹਿਰੀਕ ਪਾਕਿਸਤਾਨ ਦੇ ਵਿੱਚ ਕੰਮ ਕੀਤਾ, ਤੇ 2 ਕੌਮੀ ਨਜ਼ਰੀਏ ਦੀ ਗੱਲਾਂ ਵੀ ਕਰਦੇ ਨੇ ਕਿ ਉਦੋਂ ਇਹ ਕਾਂਗਰਸ ਦਾ ਵਜੂਦ ਨਹੀਂ, ਮੁਸਲਿਮ ਲੀਗ ਤੇ 6 'ਚ ਬਣੀ। ਔਰ ਤੁਸੀਂ ਉਦੋਂ ਦਾ ਪੜ੍ਹੋ ਨਾ ਕਿ ਉਹ ਜਿਹੜਾ ਉਦੋਂ ਦਾ ਮਨਸ਼ੂਰ ਹੈ ਮੁਸਲਿਮ ਲੀਗ ਦਾ, ਉਹਦਾ ਕੀ ਸੀ ਕਿ ਮੁਸਲਮਾਨों और अंग्रेज़ों के ताल्लुकात को बेहतर करना। ਉਦੋਂ ਇਹ ਆਜ਼ਾਦੀ ਦੀ ਗੱਲ ਤੇ ਹੋਈ ਨਹੀਂ ਸੀ ਰਹੀ ਜੀ, ਬਿਲਕੁਲ। ਮਗਰ ਕਾਂਗਰਸ ਤੋਂ ਵੀ ਪਹਿਲਾਂ ਜਿਹਨੇ ਆਜ਼ਾਦੀ ਦੀ ਗੱਲ ਕੀਤੀ ਉਹ ਪੰਜਾਬ ਦੀ ਇੱਕ ਮਹਾਨ ਸ਼ਖਸੀਅਤ ਸੀ। 1879 ਦੇ ਵਿੱਚ ਉਹਨਾਂ ਕਾਫੀ ਦੇ ਵਿੱਚ ਨਵਾਬ ਬਹਾਵਲਪੁਰ ਨੂੰ ਲਿਖਿਆ, ਆਪਣੇ ਮੁਲਕ ਤੂੰ ਆਪ ਵਸਾ ਤੂੰ ਪੁੱਟ ਅੰਗਰੇਜ਼ੀ ਥਾਣੇ। ਔਰ ਇਹ ਉਹਨਾਂ ਦੀ ਕਾਫੀ ਦੇ ਵਿੱਚ ਵਰਡਿੰਗ ਹੈ। ਤੇ ਮੈਂ ਕਈ ਪੰਜਾਬੀ ਮੁਹੱਕਿਕੀਨ ਨੂੰ ਕਿਹਾ, ਔਰ ਇਸ ਤੋਂ ਇਲਾਵਾ ਤਹਿਰੀਕ ਪਾਕਿਸਤਾਨ ਦੇ ਕੰਮ ਕਰ ਹਿਸਟੋਰੀਅਨ ਨੂੰ ਕਿਹਾ ਕਿ ਇਹ ਸ਼ੇਰ ਕਿਧਰੇ ਹੈ ਕਿਸੇ ਕਿਤਾਬ ਵਿੱਚ।
ਤੁਸੀਂ ਜੇ ਇੱਕ ਛੋਟਾ ਜਿਹਾ ਕੋਈ ਬੰਦਾ ਇੱਥੇ ਸਾਈਡ ਤੇ ਬੈਠਾ ਹੈ, ਤੁਸੀਂ ਉਹਦਾ ਨਾਂ ਲੈਂਦੇ ਹੋ, ਕਹਿੰਦੇ ਜੀ ਉਹਨੇ ਆਜ਼ਾਦੀ ਦੀ ਗੱਲ ਕੀਤੀ, ਤੇ ਇਹ ਆਜ਼ਾਦੀ ਦਾ ਵਾਅਦੇ ਪੈਗਾਮ ਪੁੱਟ ਅੰਗਰੇਜ਼ੀ ਥਾਣੇ, ਕਿ ਇਹ ਜਿਹੜੇ ਥਾਣੇ ਬਣੇ ਇਹਨੂੰ ਪੁੱਟ ਕੇ ਪਰਾਂ ਮਾਰ, ਤੂੰ ਹਾਕਮ ਹੈ, ਤੇਰਾ ਕੰਮ ਹੈ ਆਪ ਵਸਾ, ਖੁਦ ਹੀ ਦੀ ਤਾਲੀਮ ਦੇ ਰਹਿਣ। ਅਜੇ ਕਾਂਗਰਸ ਵੀ ਵਜੂਦ ਵਿੱਚ ਨਹੀਂ ਆਈ। ਤੇ ਇਸ ਲਈ ਸਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਅੱਗੇ ਜੇਕਰ ਬੱਚਿਆਂ ਨੇ ਇਹ ਕਲਾਮ ਪੜ੍ਹਨਾ ਸ਼ੁਰੂ ਕਰ ਦਿੱਤਾ ਪੰਜਾਬੀ ਦਾ, ਤੇ ਹਿਸਟਰੀ ਸਾਡੀ ਜਿਹੜੀ ਹੈ ਨਾ ਸਹੀ ਹੋ ਜਾਏਗੀ, ਔਰ ਅਸਲ ਤਾਰੀਖ ਤੱਕ ਰਸਾਈ ਹੋ ਜਾਏ। ਕਿਉਂਕਿ ਕਿਹਾ ਜਾਂਦਾ ਹੈ ਤਾਰੀਖ ਲਿਖਣ ਵਾਲੇ ਆਪਣੀ ਮਰਜ਼ੀ ਦੀ ਤਾਰੀਖ ਲਿਖਦੇ ਨੇ, ਤੇ ਜਿਹੜੇ ਉਸ ਦੌਰ ਦੇ ਹਸਾਸ ਲੋਕ ਹੁੰਦੇ ਨੇ, ਸ਼ਾਇਰ ਹਸਾਸ ਤਰੀਨ ਬੰਦਾ ਹੁੰਦਾ ਹੈ, ਉਹ ਜਿਸ ਵੇਲੇ ਲਿਖਦਾ ਹੈ ਉਹ ਦਿਲ ਦੀ ਗੱਲ ਕਰ ਰਿਹਾ ਹੁੰਦਾ ਹੈ। ਉਹ ਕੋਈ ਇਹ ਨਹੀਂ ਕਿ ਕਿਸੇ ਤੋਂ ਮੁਤਾਸਰ ਹੋ ਕੇ, ਬਲਕਿ ਉਹ ਹਾਲਾਤ ਨੂੰ ਉਸ ਤਰ੍ਹਾਂ ਹੀ ਲਿਖ ਦਿੰਦਾ ਹੈ। ਕਿਸੇ ਵੀ ਜ਼ੁਬਾਨ ਦਾ ਸ਼ਾਇਰ ਹੈ, ਇੰਗਲਿਸ਼ ਦਾ ਹੈ, ਵੇਖੋ ਨਾ ਉਹ ਵਿਲੀਅਮ ਬਲੈਕ ਨੇ ਜਿਹੜਾ ਲਿਖਿਆ ਸੀ, ਸੱਚ ਸੱਚ ਵਰ ਦਾ ਜਾਇਜ਼ when we all girls and boys in our youth time were seen on the echoing green, ਉਹ ਜਿਹੜੀ ਨਜ਼ਮ ਸੀ echoing green, ਤੇ ਉਹਨੇ ਆਪਣੇ ਉਸ ਸਕੂਲ ਦੇ ਦੌਰ ਦੀ ਉਹ ਕੀਤੀ ਨਾ ਅਕਾਸੀ। ਇਸੇ ਤਰ੍ਹਾਂ ਹੀ ਇਹ ਜਿਹੜੇ ਸਾਡੇ ਸ਼ਾਇਰ ਨੇ ਪੰਜਾਬੀ ਦੇ, ਚਾਹੇ ਮੁਨੀਰ ਨਿਆਜ਼ੀ ਜਦੀਦ ਸ਼ਾਇਰ ਨੇ, ਹੁਣ ਦੇਖੋ ਨਾ ਜਿਹੜੀ ਉਹਨਾਂ ਦੀ ਨਜ਼ਮ ਹੈ, ਅਨਵਰ ਮਸੂਦ ਸਾਹਿਬ ਨੇ ਪੰਜਾਬੀ 'ਚ ਬਨੈਣ ਲੈਣ ਜਾਂਦੇ ਹਾਂ, ਬਨੈਣ ਲੈ ਕੇ ਆਉਂਦੇ ਹਾਂ, ਪਾਉਂਦੇ ਹਾਂ ਤਾਂ ਪਾਉਂਦੀ ਨਹੀਂ, ਲਾਉਂਦੇ ਹਾਂ ਤਾਂ ਲੈਂਦੀ ਨਹੀਂ, ਬਨੈਣ ਮੈਂ ਦਿਆਂਗਾ, ਬਨੈਣ ਮੇਰੀ ਟਾਪ ਦੀ, ਵੱਡਿਆਂ ਨੂੰ ਪੂਰੀ ਆਈ ਤੇ ਛੋਟਿਆਂ ਦੇ ਨਾਪ ਦੀ। ਹੈ ਮਜ਼ਾਹੀਆ ਸ਼ਾਇਰੀ ਹੈ, ਲੇਕਿਨ ਖੂਬਸੂਰਤ ਦੇਖੋ, ਇਹਦਾ ਮੈਸੇਜ ਬੜਾ ਜ਼ਬਰਦਸਤ ਹੈ। ਤੇ ਮਾਜਿਦ ਭਾਈ ਤੁਸੀਂ ਬੜਾ ਸੋਹਣਾ ਕੰਮ ਕਰ ਰਹੇ ਹੋ, ਉਹ ਸਾਨੂੰ ਤੁਹਾਡੇ ਕੋਲ ਬੜੀਆਂ ਤਵੱਕੁਆਤ ਹੋ ਬਸਤਾ ਜੇ ਤੁਹਾਡੇ ਜਿਹੇ ਬੰਦਿਆਂ ਕੋਲ। ਤੁਸੀਂ ਪੰਜਾਬ ਦੇ ਉਹ ਜਨੇ ਹੋ, ਕਿ ਜਨੇ ਦਾ ਲਫ਼ਜ਼ ਮੈਂ ਇਸ ਵਾਸਤੇ ਯੂਜ਼ ਕੀਤਾ ਹੈ ਕਿ ਬੜਾ ਤਗੜਾ ਲਫ਼ਜ਼ ਹੈ, ਤੇ ਇਹ ਤੁਹਾਡੇ ਚੋਂ ਜਣਾ ਤਗੜਾ ਕੰਮ ਕਰਦਾ ਹੈ। ਤੇ ਸਭ ਤੋਂ ਵੱਡਾ ਜਣਾ ਉਸਤਾਦ ਹੁੰਦਾ, ਤੇ ਉਸਤਾਦਾਂ ਦੇ ਵਿੱਚੋਂ ਉਸਤਾਦ ਜਿਹੜਾ ਫਿਰ ਤਾਲੀਮੋ ਤਹਿਕੀਕ ਨਾਲ ਵਬਸਤਾ, ਤੁਹਾਡਾ ਸ਼ੋਭਾ ਵੀ IER ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਰਿਸਰਚ, ਤੇ ਸਾਡੀਆਂ ਬੜੀਆਂ ਤਵੱਕੁਆਤ ਵਬਸਤਾ ਨੇ, ਔਰ ਕੁਝ ਤਵੱਕੁਆਤ ਦੇ ਮੁਤਾਬਕ ਤੁਸੀਂ ਕੰਮ ਕਰ ਵੀ ਰਹੇ ਹੋ, ਅਹਿਸਾਸ ਵੀ ਰੱਖਦੇ ਹੋ, ਤੇ ਅੱਲਾਹ ਤਾਲਾ ਤੁਹਾਨੂੰ ਇਸ ਸਫ਼ਰ ਤੇ ਕਾਇਮ ਦਾਇਮ ਰੱਖੇ। ਤੇ ਤੁਹਾਡੀ ਜਿਹੜੀ ਪੰਜਾਬੀ ਲਈ ਤੇ ਪੰਜਾਬ ਲਈ ਜੋ ਤੁਸੀਂ ਸੋਚ ਰਹੇ ਹੋ, ਇਹ ਇਨਸ਼ਾ ਅੱਲਾਹ ਤਾਲਾ ਕੰਮ ਹੁੰਦਾ ਰਹੇਗਾ, ਤੇ ਆਉਣ ਵਾਲੇ ਸਾਲ ਜਿਹੜੇ ਨੇ ਵੀ ਅੱਛੇ ਸਾਬਤ ਹੋਣਗੇ। ਤੇ ਕੂਕ ਪਾਕਿਸਤਾਨ ਕੂਕ ਤੁਹਾਡਾ ਬੜਾ ਸ਼ੁਕਰਗੁਜ਼ਾਰ ਹੈ। ਅਸੀਂ ਇਹ ਜਿਹੜਾ YouTube ਦਾ ਚੈਨਲ ਹੈ, ਅਸੀਂ ਤੁਹਾਡੇ ਨਾਲ ਪੰਜਾਬੀ ਬੈਠਕ ਦੇ ਵਿੱਚ ਗੱਲਬਾਤ ਕੀਤੀ ਹੈ। ਇਹ ਇੱਕ ਅਦਬੀ ਬੈਠਕ ਹੈ, ਇਹਦੇ 'ਚ ਅਸੀਂ ਰਿਵਿਊ ਲੈਂਦੇ ਹਾਂ, ਜਾਇਜ਼ਾ ਲੈਂਦੇ ਹਾਂ ਪੰਜਾਬ ਦਾ, ਪੰਜਾਬੀ ਤਾਰੀਖ ਦਾ, ਸਮਾਜ ਦਾ, ਵਸੇਬ ਦਾ। ਤੁਸੀਂ ਆਪਣੀ ਪਸੰਦੀਦਾ ਫਿਲਮ ਦੱਸੀ, ਆਪਣਾ ਇਲਾਕਾ ਦੱਸਿਆ, ਆਪਣੀ ਤਾਲੀਮ ਦੱਸੀ, ਔਰ ਕਈ ਐਸੀ ਹਸਤੀਆਂ ਜਿਨ੍ਹਾਂ ਦਾ ਲੋਕਾਂ ਨੂੰ ਨਹੀਂ ਪਤਾ, ਮਗਰ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਹੈ। ਔਰ ਸਭ ਤੋਂ ਵੱਧ ਕੇ ਮੈਂ ਸਮਝਦਾ ਵਾਂ, ਤੁਸੀਂ ਆਪਣੀ ਗੁਫ਼ਤਗੂ ਦੇ ਵਿੱਚ ਬੜਾ ਤਾਕਤ ਦੇ ਨਾਲ ਜ਼ਿਕਰ ਕੀਤਾ ਆਪਣੇ ਉਸਤਾਦ ਮੁਹਤਰਮ ਦਾ, ਔਰ ਮੈਨੂੰ ਇਹ ਚੀਜ਼ ਸਰ ਨਹੀਂ ਭੁੱਲ ਸਕਦੀ। ਮੈਂ ਤੁਹਾਡਾ ਚੂੰਕਿ ਗੱਲਬਾਤ ਕਰ ਰਿਹਾ ਇਸ ਬੈਠਕ ਦੇ ਵਿੱਚ, ਕਿ ਔਰ ਜਿਹੜੀ ਕੌਮ ਆਪਣੇ ਉਸਤਾਦਾਂ ਨੂੰ ਯਾਦ ਰੱਖਦੀ ਉਹ ਫਿਰ ਜ਼ਿੰਦਾ ਰਹਿੰਦੀ ਹੈ, ਔਰ ਉਹ ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਕਰੇ, ਔਰ ਤੁਹਾਨੂੰ ਹੋਰ ਤਰੱਕੀ ਦੇ। ਤੇ ਹੁਣ ਸਰ ਆਖਰ ਦੇ ਉੱਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ, ਕੀ ਪੈਗਾਮ ਹੈ ਤੁਹਾਡਾ ਕੂਕ ਪਾਕਿਸਤਾਨ ਕੂਕ ਦੀ ਇਸ ਪੰਜਾਬੀ ਬੈਠਕ ਦੇ ਵਿੱਚ? ਕਿਉਂਕਿ ਕੂਕ ਇੱਕ ਆਵਾਜ਼ ਜਿਹੜੀ ਦਿਲੋਂ ਨਿਕਲਦੀ ਹੈ, ਕੂਕ ਐਸੀ ਆਵਾਜ਼ ਜਿਹੜੀ ਦਿਲੋਂ ਨਿਕਲਦੀ ਹੈ, ਤੇ ਇਹ ਦਿਲ ਦੀਆਂ ਹੀ ਗੱਲਾਂ ਹੋ ਰਹੀਆਂ ਨੇ। ਤੇ ਤੁਸੀਂ ਟਾਈਮ ਕੱਢਿਆ, ਅਸੀਂ ਸ਼ੁਕਰੀਆ ਵੀ ਤੁਹਾਡਾ ਅਦਾ ਕਰਨੇ ਆ। ਔਰ ਪੰਜਾਬੀ ਲਈ ਤੁਹਾਡੀ ਸੋਚ, ਤੁਹਾਡਾ ਕੰਮ ਸਾਡੇ ਲਈ ਆਉਂਦੇ ਨੇ ਨਾ ਜੀ, ਸਾਡਾ ਖੂਨ ਵੱਧ ਗਿਆ, ਯਾਨੀ ਪਾਣੀ ਕਿਲੋ ਵੱਧ ਗਿਆ। ਤੇ ਹੁਣ ਸਰ ਤੁਸੀਂ ਕੋਈ ਇਸ ਮਾਮਲੇ 'ਚ ਆਖਰ ਤੇ ਕੋਈ ਪੈਗਾਮ ਦੇਣਾ ਚਾਹੋ? ਮੇਰਾ ਇੱਕ ਹੀ ਪੈਗਾਮ ਹੈ ਜੀ, ਮੈਂ ਸਮਝਦਾ ਕਿ ਕੂਕ ਔਰ ਬਾਕੀ ਜਿਹੜੇ ਇਦਾਰੇ ਕੰਮ ਕਰ ਰਹੇ ਨੇ, ਕੋਈ ਆਪਸ ਵਿੱਚ ਤੈਅ ਕਰਨ, ਕੋਈ ਪਾਲਿਸੀ ਬਣਾਉਣ ਪੰਜਾਬੀ ਦੇ ਹਵਾਲੇ ਨਾਲ, ਪੰਜਾਬੀ ਜ਼ੁਬਾਨ ਦੇ ਫਰੋਗ ਦੇ ਹਵਾਲੇ ਨਾਲ, ਕਿ ਲੋਕਾਂ ਦੇ ਜ਼ਿਹਨ 'ਚ ਪਹਿਲਾਂ ਤਾਂ ਇੱਕ ਪੰਜਾਬੀਆਂ ਦੇ ਜ਼ਿਹਨ 'ਚ ਕਿ ਇਹ ਕੋਈ ਐਸੀ ਕੰਪਲੈਕਸ ਵਾਲੀ ਗੱਲ ਨਹੀਂ ਪੰਜਾਬੀ ਬੋਲਣਾ, ਇਹ ਤੁਹਾਡੀ ਸ਼ਨਾਖਤ ਹੈ, ਉਹ ਤੁਹਾਡੀ ਸਰਵਾਈਵਲ ਇਹਦੇ ਅੰਦਰ, ਠੀਕ ਹੈ ਜੀ। ਇਹ ਆਪਣੇ ਬੱਚਿਆਂ ਨੂੰ ਵੀ ਸਿਖਾਉਣ, ਸਾਰੀ ਦੁਨੀਆ ਦੀ ਜਿਹੜੀ ਮਰਜ਼ੀ